अस्सलाम वालेकुम। सियाणे कहते भी ਕਾਂ ਕਾਂ ਹੁੰਦਿਆਂ भी ਝੋਨੇ पक जाते भी बंदे गल्लां करते रहंदे आ जिन्हां ने कुछ करके दिखाना होवे वो करके दिखा दिंदे आ। अज मैं गोजरे दे विच बैठा, थोड़े दिन पहला मैं एक वीडियो बनाई सी, उहदे च मैं गोजरे दे एक पिंड च खलो के गल दसी सी कि थोड़े टाइम तो बाद बंदे मੱਝਾਂ लैण वास्ते जिवें नीली रावी ते जांदे आ ना तो थोड़े दिनों तक गोजरे आया करनगे। उस टाइम गल खबरे थोड़े सूत ना बैठी होवे, पर मैं उदण इत्थे टुर फिर के वेख्या सी, मैं मੱਝ लैनी सी। ਪਿੰਡਾਂ ਦੇ ਵਿੱਚ ਟੁਰ ਫਿਰ ਕੇ ਵੇਖਿਆ ਸੀ, ਇੱਥੇ ਮੱਝਾਂ ਦੇ ਸ਼ੌਕੀਨ ਤੇ ਮੱਝਾਂ ਨੂੰ ਸਮਝਣ ਵਾਲੇ, ਮੱਝਾਂ ਦਾ ਸ਼ੌਕ ਕਰਨ ਵਾਲੇ ਬੰਦੇ ਮੈਂ ਜਿੱਦਾਂ ਦੇਖੇ ਸੀ ਨਾ, ਤੇ ਜਿੱਦਾਂ ਚੁਣ ਕੇ ਨੀਲੀਆਂ, ਰਾਵੀ, ਕੁੰਡੀ ਜਿੱਦਾਂ ਲੱਭ ਕੇ ਉਹਨਾਂ ਨੇ ਮੱਝਾਂ ਗੋਜਰੇ 'ਚ ਇਕੱਠੀਆਂ ਕੀਤੀਆਂ। ਮੈਂ ਉੱਥੋਂ ਹਿਸਾਬ ਲਾਇਆ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਗੋਜਰਾ ਹਾਕੀ 'ਚ ਮਸ਼ਹੂਰ ਹੋਇਆ ਸੀ ਨਾ, ਵੀ ਇਹ ਮੱਝਾਂ ਦੇ ਵਿੱਚ ਵੀ ਇਦਾਂ ਹੀ ਮਸ਼ਹੂਰ ਹੋਊਗਾ। ਮੈਂ ਉਦਣ ਦਾ ਇਸ ਤਾਕ ਦੇ ਵਿੱਚ ਸੀਗਾ ਵੀ ਕੋਈ ਐਸਾ ਬੰਦਾ ਲੱਭਾਂ ਜਿਹਨੇ ਮੱਝਾਂ ਦੇ ਉੱਤੇ ਇੱਕ ਤਰਤੀਬ ਦੇ ਨਾਲ ਕੰਮ ਕੀਤਾ ਹੋਵੇ, ਵੀ ਇਸ ਮੱਝ ਦੀ ਨਸਲ ਦੇ ਉੱਤੇ ਜਾਂ ਮੱਝਾਂ ਨੂੰ ਰੱਖਣ ਦੇ ਉੱਤੇ, ਇਹਨਾਂ ਦੇ ਦੁੱਧ ਦੇ ਉੱਤੇ ਵੀ ਉਹ ਪੈਦਾਵਾਰ ਤੇ ਪੂਰਾ ਕਿਸੇ ਨੇ ਕੋਈ ਕੰਮ ਕੀਤਾ ਹੋਵੇ। ਅੱਜ ਮੈਂ ਬੈਠਾ, ਸ਼ੇਖ ਅਵੈਸ ਸਾਹਿਬ ਮੇਰੇ ਲਾਗੇ ਬੈਠੇ ਆ। ਇਹ ਗੱਲ ਸੁਣ ਕੇ ਤੁਸੀਂ ਥੋੜ੍ਹੇ ਜਿਹੇ ਹੈਰਾਨ ਵੀ ਹੋਏ ਹੋਣੇ ਵੀ ਕਿੱਥੇ ਸ਼ੇਖ ਤੇ ਕਿੱਥੇ ਮੱਝ, ਬਸ ਇਹ ਰੱਬ ਜਿਹਦੇ ਤੋਂ ਕੰਮ ਲਵੇ ਉਹ ਲੈ ਲੈਂਦਾ। शेख अवैस साहब ने जी एक ब्रीड तैयार की मੱਝਾਂ की। तैयार की इन्होंने एक अपने शौक की, कोई ये तो नहीं भी कोई इत्थे शोरूम बनाया, अपने वास्ते इन्होंने एक तजर्बे करके जिथे तक पहुँचे, जो नतीजा कढ़िया वो असीं तुहाडे तक पहुँचाण लगे हाँ। इन्होंने तो अपनी ब्रीड नूं कोई नाम दिता या नहीं दिता, मैं आके इहनूं गोजरा ब्रीड किया जी। ये गोजरे की ब्रीड आ, ये इंशाअल्लाह ताला कामयाब ब्रीड आ। तो इन्हों पुछते हैं, बल्कि पुछण तो पहला ये पुछ लवां भी तुसीं लोकां नूं दस भी दोगे भी वो कोई हर बंदा तैयार कर लवे, या तुसीं ये राज ही रखना? नहीं जी, कोई राज नहीं सोया साहब। सब तो पहले मेहरबानी तुसीं तशरीफ लैके आए, और दूसरा थोड़ा असी एप्रीशिएट करते हैं कि तुसीं पंजाबी और पंजाबी कल्चर नूं जिन्ना प्रमोट कर रहे हो, मेहरबानी। और मैं नहीं देखा कि इस वक्त इस दौर दे विच कोई इसका इस तरीके नाल इस लैवल ते किसी ने काम किया होवे पंजाबी वास्ते, ਜ਼ਿਮੀਦਾਰ वास्ते, ਜ਼ਿਮੀਦਾਰ ਦੀ ਫਲਾਹ वास्ते। ਤੇ ਅੱਲਾਹ ਤਾਲਾ ਤੁਹਾਨੂੰ ਹੋਰ ਤੌਫੀਕ ਦੇਵੇ। ਬੜੀ ਮਿਹਰਬਾਨੀ। ਬੜਾ ਨੇਕ ਕੰਮ ਆ ਜਿਹੜਾ ਤੁਸੀਂ ਕਰ। ਬੜੀ ਮਿਹਰਬਾਨੀ। ਬਾਕੀ ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਨਸਲਾਂ ਦੀ, ਤੇ ਇਹ ਜਿਸ ਵਕਤ ਬੰਦੇ ਨੂੰ ਸ਼ੌਕ ਹੁੰਦਾ ਨਾ ਸੁਰੈਆ ਸਾਹਿਬ, ਫਿਰ ਬੰਦਾ ਕੁਛ ਨਾ ਕੁਛ ਕਰ ਹੀ ਲੈਂਦਾ। ਹਾਂ, ਤੇ ਇਹ ਸ਼ੌਕ ਸੀ ਜਾਨਵਰਾਂ ਦਾ, ਮੱਝਾਂ ਦਾ। ਬੜੇ ਸ਼ੌਕ ਨਾਲ ਦੋਸਤ ਅਹਿਬਾਬ ਕੋਲੋਂ ਜਿੱਥੇ ਕੋਈ ਅੱਛੀ ਚੀਜ਼ ਨਜ਼ਰ ਆਈ ਸੀ ਨਾ ਜੀ, ਵਾਹ ਵਾਹ, ਨੀਲੀ 'ਚ ਵੀ ਗਏ ਆ, ਨੀਲੀ ਬੈਲਟ 'ਚ ਵੀ ਗਏ ਆ, ਰਾਵੀ ਬੈਲਟ 'ਚ ਵੀ ਗਏ ਆ। ਉੱਥੋਂ ਜਿਹੜੇ ਅੱਛੇ ਜਾਨਵਰ ਸਾਨੂੰ ਨਜ਼ਰ ਆਏ ਨਾ, ਉਹ ਅਸੀਂ ਖਰੀਦ ਕੇ ਲੈ ਕੇ ਆਏ ਆ ਮਾਸ਼ਾਅੱਲਾ। ਔਰ ਇਹ ਅੱਜ ਦਾ ਨਹੀਂ, ਇਹ ਪੁਰਾਣੇ ਜਦੋਂ ਦੇ ਮਤਲਬ ਕਾਫੀ ਟਾਈਮ ਹੋ ਗਿਆ ਸਾਨੂੰ, ਕੋਈ 15-20 ਸਾਲ ਹੋ ਗਏ ਆ। ਅੱਛਾ ਅੱਛਾ, ਮਾਸ਼ਾਅੱਲਾ। ਔਰ ਜਿਹੜੇ ਅੱਛੇ ਰਹੇ, ਉਸ ਤੋਂ ਬਾਅਦ ਸਾਡੇ ਕੋਈ ਦੋਸਤ ਸੀ ਕੁੰਡੀ ਨਸਲ ਦੇ ਜੀ। ਅੱਛਾ, ਕੁੰਡੀ ਨਸਲ ਉਹਨਾਂ ਕੋਲੋਂ, ਦੋਸਤਾਂ ਕੋਲੋਂ ਲਈ। ਠੀਕ। ਤਿੰਨੋਂ ਨਸਲਾਂ ਅਸੀਂ ਆਪਣੇ ਕੋਲ ਰੱਖੀਆਂ, ਔਰ ਉਹਨੇ ਰੱਖਣ ਤੋਂ ਬਾਅਦ ਅਸੀਂ ਉਹਨਾਂ ਨੂੰ ਉਹਦੀ ਬਰੀਡਿੰਗ ਕਰਵਾਈ ਆਪਸ 'ਚ। ਠੀਕ। ਉਹ ਬਰੀਡਿੰਗ ਤੋਂ ਬਾਅਦ ਰੱਖੇ, ਉਹ ਬਰੀਡਿੰਗ ਉਹਨਾਂ ਦੀ ਕਰਵਾਈ ਜਿਹੜੇ ਦੁੱਧ 'ਚੋਂ ਅੱਛੀਆਂ ਸੀ। ਅੱਛੀਆਂ ਜ਼ਰੂਰੀ ਨਹੀਂ ਹਰ ਇੱਕ ਚੀਜ਼ ਦੁੱਧ 'ਚ ਅੱਛੀ ਹੋਵੇ, ਮੱਝ ਬਹੁਤ ਵੇਰੀਏਸ਼ਨ ਹੁੰਦੀ ਆ। ਹਾਂਜੀ। ਲੇਕਿਨ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਦੁੱਧ 'ਚ ਜਿਹੜੀ ਨੀਲੀ ਦੀ ਅੱਛੀ ਹੋਵੇ, ਜਿਹੜੀ ਰਾਵੀ ਦੀ ਅੱਛੀ ਹੋਵੇ, ਜਿਹੜੀ ਉਧਰੋਂ ਸਾਡੇ ਕੋਲ ਆਈਆਂ ਸੀ 7-8 ਮੱਝਾਂ, ਉਹਨਾਂ 'ਚੋਂ ਜਿਹੜੀ ਅੱਛੀ ਸੀ, ਮੈਂ ਬਰੀਡਰ ਵੀ ਮੰਗਵਾਏ। ਉਹਨਾਂ ਨੂੰ ਅਸੀਂ ਕ੍ਰਾਸ ਕਰਵਾਇਆ। ਕ੍ਰਾਸ ਕਰਵਾਉਣ ਤੋਂ ਬਾਅਦ ਆ ਹੁਣ ਸਾਡੇ ਕੋਲ ਅੱਗੇ ਉਹਨਾਂ ਦੀ ਪ੍ਰੋਡਕਸ਼ਨ ਆ ਸਾਡੀ। ਇਸ ਵਕਤ ਉਹੀ ਖੜੀਆਂ ਜੀ, ਇੱਧਰ ਵੀ ਦੂਸਰੀ ਹਵੇਲੀ 'ਚ ਵੀ ਸਾਡੇ ਉਹੀ ਖੜੀਆਂ। ਔਰ ਅਲਹਮਦੁਲਿਲਾ ਅੱਲਾਹ ਤਾਲਾ ਦਾ ਸ਼ੁਕਰ ਆ ਕਿ ਅਗਰ ਅਸੀਂ ਇਹ ਕਹਿ ਰਹੇ ਹਾਂ ਕਿ ਸਾਨੂੰ ਸ਼ੌਕ ਆ, ਉਹ ਸ਼ੌਕ ਤੁਹਾਨੂੰ ਇਨਸ਼ਾਅੱਲਾ ਤਾਲਾ ਜਾਨਵਰ ਦੇ ਜਿਸਮ ਤੋਂ ਨਜ਼ਰ ਆਏਗਾ, ਉਹਨਾਂ ਦੀ ਸਿਹਤ ਤੋਂ ਨਜ਼ਰ ਆਏਗਾ। ਔਰ ਉਸ ਤੋਂ ਬਾਅਦ ਜੋ ਬਰੀਡ ਅਲਹਮਦੁਲਿਲਾ ਅੱਲਾਹ ਤਾਲਾ ਦੇ ਫਜ਼ਲ ਦੇ ਨਾਲ ਜਿਹੜੀ ਅਸੀਂ ਬਣਾਈ ਆ, ਔਰ ਉਹ ਤੁਹਾਨੂੰ ਦੁੱਧ 'ਚ ਵੀ ਦੱਸੂਗੀ ਕਿ ਅਲਹਮਦੁਲਿਲਾ ਬੜਾ ਅੱਛਾ ਸਾਡਾ ਉਹ ਰਿਜ਼ਲਟ ਆ ਜੀ। ਇਹ ਅਵੈਸ ਸਾਹਿਬ, ਨੀਲੀ ਨੂੰ ਰਾਵੀ ਤੇ ਕ੍ਰਾਸ ਕੀਤਾ, ਜਾਂ ਨੀਲੀ ਨੂੰ ਕੁੰਡੀ ਤੇ ਕ੍ਰਾਸ ਕੀਤਾ, ਜਾਂ ਰਾਵੀ ਨੂੰ ਕੁੰਡੀ ਤੇ ਕ੍ਰਾਸ ਕੀਤਾ, ਇਹ ਤਰਤੀਬ ਨਹੀਂ ਤੁਸੀਂ ਦੱਸੀ। ਨੀਲੀ ਰਾਵੀ ਦਾ ਕੀਤਾ ਜੀ। ਹਾਂ, ਚੁਣ ਕੇ ਮੱਝਾਂ। ਚੁਣ ਕੇ ਮੱਝਾਂ, ਉਹ ਨੀਲੀ ਰਾਵੀ ਹੋ ਗਈ ਜੀ। ਉਧਰੋਂ ਕੁੰਡੀ ਹੋਈ। ਅੱਛਾ, ਉਹ ਕੁੰਡੀ ਨਾਲ ਕ੍ਰਾਸ ਹੋਈ ਜੀ। ਹਾਂ, ਤੇ ਅੱਗੋਂ ਰਿਜ਼ਲਟ ਆ ਆਪਣਾ ਨਿਕਲ ਆਇਆ ਜੀ। ਇਹਨੂੰ ਹੁਣ ਤੁਸੀਂ ਕੁੰਡੀ ਕਹਿ ਲਓ, ਇਹਨੂੰ ਹੁਣ ਤੁਸੀਂ ਨੀਲੀ ਕਹਿ ਲਓ, ਇਹਨੂੰ ਤੁਸੀਂ ਰਾਵੀ ਕਹਿ ਲਓ, ਇਹਨੂੰ ਅਸੀਂ ਗੋਜਰਾ ਕਵਾਂਗੇ। ਕਿਉਂ ਜੀ? ਠੀਕ ਹੈ ਨਾ ਜੀ। ਲੇਕਿਨ ਤੁਹਾਨੂੰ ਇਨਸ਼ਾਅੱਲਾ ਤਾਲਾ ਦੁੱਧ ਦੀ ਪ੍ਰੋਡਕਸ਼ਨ ਹੀ ਦੱਸੂਗੀ ਕਿ ਜਾਨਵਰ ਜਿਹੜੇ ਹੈ ਕਿ ਦੁੱਧ ਵੱਲੋਂ ਅਲਹਮਦੁਲਿਲਾ ਬੜੇ
ਸੈਟੀਸਫੈਕਟਰੀ ਰਿਜ਼ਲਟ ਆ ਜੀ ਇਹਨਾਂ ਦਾ। ਨਹੀਂ ਅਵੈਸ ਸਾਹਿਬ ਨਾ ਯਕੀਨ ਰੱਬ ਤੇ ਕਰੋ, ਇਹ ਇਬਾਦਤ ਆ ਜਿਹੜੀ ਤੁਸੀਂ ਆਪਣੇ 20 ਸਾਲ ਲਾਤੇ ਇਸ ਤੇ, ਪਰ 20 ਸਾਲਾਂ ਬਾਅਦ ਜਿਹੜਾ ਅੱਜ ਫੈਜ਼ ਤੁਸੀਂ ਦੇਣਾ ਨਾ ਲੋਕਾਂ ਨੂੰ, ਇਹ ਸਾਰਿਆਂ ਤੋਂ ਵੱਡੀ ਇਬਾਦਤ ਇਹ ਆ। ਸਿਆਣੇ ਕਹਿੰਦੇ ਆ ਵੀ ਜਿਹੜੇ ਖੂਹ ਦੇ ਵਿੱਚੋਂ ਕੋਈ ਪਾਣੀ ਨਹੀਂ ਭਰਦਾ ਉਹ ਸੁੱਕ ਜਾਂਦਾ, ਬੰਦਾ ਉਹੀ ਆ ਜਿਹਦੇ ਤੋਂ ਦੁਨੀਆ ਫੈਜ਼ਯਾਬ ਹੋਵੇ। ਤੇ ਅਸੀਂ ਇਹਨਾਂ ਦੇ ਡੰਗਰ ਵੀ ਤੁਹਾਨੂੰ ਦਿਖਾਣੇ ਆ, ਜਿਹੜਾ ਮੱਝਾਂ ਉੱਠ ਕੇ ਇੱਕ ਵਾਰੀ ਮੈਂ ਤਾਂ ਕਹਿੰਦਾ ਦੇਖੀਏ ਡੰਗਰਾਂ ਨੂੰ। ਹਾਂਜੀ ਜਿਵੇਂ ਉਹ ਫੈਜ਼ ਵਾਲੀ ਤੁਸੀਂ ਗੱਲ ਕਰ ਰਹੇ ਨਾ, ਕਿ ਫੈਜ਼ ਜਿਵੇਂ ਅੱਜ ਕੱਲ ਚੱਲ ਰਿਹਾ, ਹਾਂ ਕੋਈ ਉਂਝ ਦਾ ਫੈਜ਼ ਵਾਲੀ ਗੱਲ ਤੇ ਨਹੀਂ ਹੈਗੀ ਜਿਹੜਾ ਫੈਜ਼ ਉਹ ਮੱਝਾਂ ਦਾ ਚੱਲ ਰਿਹਾ। ਹਾਂਜੀ ਉਹ ਮੈਂ ਉਹ ਗੱਲ ਉਹ ਵਿੱਚ ਪੁੱਛਣ ਵੀ ਅਸਮਾਨ ਸਾਹਿਬ ਨੇ ਯਾਦ ਕਰਾਤੀ ਵੀ ਸਾਡੇ ਇੱਥੇ ਜਿਹੜਾ ਕੋਈ ਮਿਹਨਤ ਕਰਦਾ ਨਾ, ਕੋਈ ਡੰਗਰ ਚੰਗਾ ਨਿਕਲ ਆਂਦਾ, ਮੁੜ ਕੇ ਫਿਰ ਉਹਨੂੰ ਉਹ ਸ਼ੌਕ ਨੂੰ ਕਾਰੋਬਾਰ ਬਣਾ ਦਿੰਦਾ। ਤੇ ਅਸੀਂ ਉਹ ਅਵੈਸ ਸਾਹਿਬ ਨੂੰ ਇਹ ਵੀ ਪੁੱਛ ਲਈ ਵੀ ਤੁਹਾਡਾ ਕੋਈ ਇਰਾਦਾ ਇਦਾਂ ਦਾ ਨਾ ਹੋਵੇ ਕੱਲ ਨੂੰ ਪਤਾ ਲੱਗੇ ਵੀ ਸ਼ੇਖ ਅਵੈਸ ਦੀ ਮੱਝ 35 ਲੱਖ ਦੀ ਵੱਡੀ ਤਸਵੀਰ ਲੱਗੀ ਹੋਵੇ, ਤੇ ਇਹ ਤਾਂ ਨਹੀਂ ਕੋਈ ਪ੍ਰੋਗਰਾਮ ਇਦਾਂ? ਨਹੀਂ ਜੀ ਨਹੀਂ, ਬਿਲਕੁਲ। ਮੈਂ ਤੁਹਾਨੂੰ ਪਹਿਲੇ ਵੀ ਅਰਜ਼ ਕੀਤੀ ਹੈ ਜੀ ਕਿ ਇਹ ਸ਼ੌਕੀਨ ਲੋਕ ਸ਼ੌਕ ਨੂੰ ਮਾਰਦੇ ਪਏ, ਵਧਾਉਂਦੇ ਨਹੀਂ ਪਏ। ਵਧਾਉਂਦੇ ਨਹੀਂ ਪਏ, ਕੀ ਬਾਤ। ਅੱਛਾ ਅਵੈਸ ਸਾਹਿਬ, ਇਹ ਡੰਗਰਾਂ ਦੀਆਂ ਗੱਲਾਂ ਵੀ ਨਾਲ ਕਰਦੇ ਆ, ਤੇ ਤੁਸੀਂ ਆਪਣਾ ਵੀ ਕੋਈ ਪਿਛੋਕੜ ਦੱਸੋ ਵੀ ਤੁਸੀਂ ਆਪਣਾ ਕੋਈ ਇੰਡੀਆ 'ਚ ਉੱਠ ਕੇ ਆਏ ਸੀ ਬਜ਼ੁਰਗ ਤੁਹਾਡੇ? ਜੀ ਜੀ, ਇਹ ਸਾਡੇ ਜੀ ਦਾਦਾ ਜੀ ਆਏ ਸੀ ਇੰਡੀਆ ਚੋਂ। ਅੱਛਾ ਅੱਛਾ। ਉੱਥੋਂ ਹੁਣ ਇਤਨਾ ਕੀ ਸਾਨੂੰ ਤੇ ਯਾਦ ਆ ਕਿ ਲੁਧਿਆਣੇ ਦੇ ਨਾਲ ਖੰਨਾ ਸੀ। ਖੰਨਾ ਹੈਗਾ? ਹਾਂਜੀ ਖੰਨਾ, ਖੰਨਿਓਂ ਆਏ ਸੀ ਇੱਥੇ ਪਾਕਿਸਤਾਨ। ਅੱਛਾ ਅੱਛਾ। ਦਾਦਾ ਜੀ ਔਰ ਦਾਦਾ ਜੀ ਦੇ ਭਾਈ, ਤੇ ਬਾਕੀ ਟੋਟਲ 7 ਭਾਈ ਸੀ ਦਾਦਾ ਜੀ। ਟੋਟਲ 7 ਭਾਈ ਸੀ ਦਾਦਾ ਜੀ, 5 ਉੱਧਰ ਸ਼ਹੀਦ ਹੋ ਗਏ ਸੀ, ਤੇ ਦਾਦਾ ਜੀ ਔਰ ਉਹਨਾਂ ਦੇ ਭਾਈ ਇੱਥੇ ਪਾਕਿਸਤਾਨ ਮਾਈਗ੍ਰੇਟ ਕਰ ਗਏ ਸੀ, ਤੇ ਅਸੀਂ ਫਿਰ ਉਸ ਵਕਤ ਦੇ ਗੋਜਰੇ ਸੀ। ਅੱਛਾ, ਫਿਰ ਉੱਥੋਂ ਆ ਕੇ ਬੈਠੇ ਵੀ ਗੋਜਰੇ ਹੀ ਸੀਗੇ? ਉੱਥੋਂ ਆ ਕੇ ਲਾਹੌਰ ਆਏ ਨਾ ਜੀ, ਲਾਹੌਰੋਂ ਫਿਰ ਆਏ ਗੋਜਰੇ। ਅੱਛਾ ਅੱਛਾ। ਤੇ ਫਿਰ ਗੋਜਰੇ 'ਚ ਹੀ ਦਾਦਾ ਜੀ ਰਹੇ, ਫਿਰ ਅੱਬੂ ਜੀ ਇੱਥੇ ਹੀ ਰਹੇ ਗੋਜਰੇ ਹੀ, ਤੇ ਹੁਣ ਅਲਹਮਦੁਲਿਲਾ। ਅੱਛਾ, ਦੱਸਦੇ ਆਂ ਵੀ ਜੀ ਸ਼ੌਕ ਤਾਂ ਤੁਸੀਂ ਮਾਸ਼ਾਅੱਲਾ ਮੱਝਾਂ ਦਾ ਕੀਤਾ, ਤੇ ਉਂਝ ਦੱਸਦੇ ਆਂ ਵੀ ਤੁਹਾਡੀ ਪੁਰਾਣੇ ਬਜ਼ੁਰਗ ਵੀ ਬੜੇ ਲਿਖੇ ਪੜ੍ਹੇ ਬੰਦੇ ਸੀ। ਹਾਂਜੀ ਅਲਹਮਦੁਲਿਲਾ ਜੀ। ਸਾਡੇ ਜਿਹੜੇ ਹੈ ਸੀ ਨਾ ਜੀ, ਦਾਦਾ ਜੀ ਦੇ ਬੜੇ ਭਾਈ ਜਿਹੜੇ ਉੱਧਰ ਸ਼ਹੀਦ ਹੋ ਗਏ, ਉਹਨਾਂ ਦੇ ਬੇਟੇ ਉਸ ਵਕਤ ਅਲੀਗੜ੍ਹ 'ਚ ਤਾਲੀਮ ਹਾਸਲ ਕਰ ਰਹੇ ਸੀ, ਤੇ ਉਹ ਜਦੋਂ ਮਾਈਗ੍ਰੇਸ਼ਨ ਹੋਈ ਤੇ ਉਹਦਾ ਜਿਹੜੇ ਹੱਲੇ ਸੀ ਉਹਨਾਂ ਦੇ ਵਿੱਚ ਉਹ ਸ਼ਹੀਦ ਹੋ ਗਏ ਸੀ ਉੱਧਰ ਹੀ। ਸਾਰੀ ਫੈਮਿਲੀ ਉੱਧਰ ਹੀ ਹੋ ਗਈ ਸੀ। ਤੇ ਤੁਸੀਂ ਕਿੰਨੇ ਭਾਈ ਆ ਜੀ? ਅਸੀਂ 3 ਭਾਈ ਹਾਂ ਜੀ, ਤਿੰਨੋਂ ਇਲੈਕਟ੍ਰੀਕਲ ਇੰਜੀਨੀਅਰ ਆ। ਮਾਸ਼ਾਅੱਲਾ ਜੀ। ਤੇ ਵਾਲਦ ਸਾਹਿਬ ਪ੍ਰਿੰਸੀਪਲ ਸੀ ਇੱਥੇ ਗਵਰਨਮੈਂਟ ਪੋਸਟ ਗ੍ਰੈਜੂਏਟ ਕਾਲਜ 'ਚ ਗੋਜਰੇ, ਤੇ ਬਾਕੀ ਵੀ ਜਿਹੜੀ ਫੈਮਿਲੀ ਆ ਸਾਰੀ ਅਲਹਮਦੁਲਿਲਾ। ਅੱਛਾ, ਤਾਰਫ ਕਰਾਓ ਜੀ। ਇਹ ਬੜੇ ਭਾਈ ਜੀ ਵਕਾਸ ਸਾਹਿਬ, ਸ਼ੇਖ ਵਕਾਸ ਸਾਹਿਬ। ਅੱਛਾ ਅੱਛਾ। ਤੇ ਛੋਟੇ ਆ ਇਮਰਾਨ ਸਾਹਿਬ। ਅੱਛਾ ਮਾਸ਼ਾਅੱਲਾ। ਤੇ 3 ਭਾਈ ਹੈ? 3 ਭਾਈ ਆ ਜੀ, ਤਿੰਨੋਂ ਇੰਜੀਨੀਅਰ ਆ ਜੀ। ਤਿੰਨੇ ਜੀ ਇਲੈਕਟ੍ਰੀਕਲ ਦਾ ਦੱਸਦੇ ਆ ਵੀ ਇੰਜੀਨੀਅਰ ਆ, ਮੱਝਾਂ ਨੂੰ ਬੈਟਰੀਆਂ ਤੇ ਕਰਨਗੇ। ਇਹ ਕੋਈ ਨਵਾਂ ਕੰਮ ਹੋਊਗਾ ਵੀ ਪੜ੍ਹਾਈ ਉਧਰ ਕੀਤੀ ਹੈ ਤੇ ਸ਼ੌਕ ਮੱਝਾਂ ਦੇ। ਸ਼ੇਖ ਅਵੈਸ ਸਾਹਿਬ ਨੂੰ ਕਿਹਾ ਜੀ ਕਿ ਗੋਜਰਾ ਬਰੀਡ ਦੇ ਨਾ ਸਾਨੂੰ ਵਿੱਚੋਂ ਕੋਈ ਦਾਣੇ ਕੱਢ ਕੇ ਨਾ ਤੇ ਉਹ ਦਿਖਾਓ, ਤੇ ਅਸੀਂ 3 ਝੋਟੀਆਂ ਲਵੀਆਂ ਝੋਟੀਆਂ ਉਹ ਕੱਢ ਕੇ ਤੇ ਵੇਖ ਰਹੇ ਹਾਂ, ਤੇ ਮੱਝਾਂ ਦਾ ਜੂਸਾ ਦੇਖ ਰਹੇ ਹਾਂ, ਕੱਦ ਕਾਠ ਦੇਖ ਰਹੇ ਹਾਂ, ਥਣ ਚੱਡਾ ਮਾਸ਼ਾਅੱਲਾ ਦੇਖ ਰਹੇ ਹਾਂ। ਤੇ ਇਹਨਾਂ ਦੀ ਇਹ ਕਿੰਨਵੇਂ ਸੂਏ ਸ਼ੇਖ ਸਾਹਿਬ? ਇਹ ਹੈ ਜੀ 2 ਪਹਿਲਾਂ ਨਾ ਜੀ, ਆ ਇੱਕ ਦੂਸਰੇ ਸੂਏ ਆ, ਤੇ ਬਾਕੀ ਕੱਢਣ ਵਾਲਾ ਕੰਮ ਤਾਂ ਮੁਸ਼ਕਲ ਆ ਕਿ ਕੱਢ ਕੇ ਦਿਖਾਈਏ ਸਾਰੀਆਂ ਅਲਹਮਦੁਲਿਲਾ ਜੀ। ਜਿਹੜੀਆਂ ਸਾਡੀ ਨਜ਼ਰ 'ਚ ਤੇ ਸਾਰੀਆਂ ਸਾਡੀਆਂ ਜੀ ਸ਼ਹਜ਼ਾਦੀਆਂ ਹੀ ਆ ਜੀ। ਹਾਂ। ਅੱਛਾ, ਮੱਝ ਦਾ ਨਾ ਜੀ ਇਹ ਜਿਵੇਂ ਤੁਸੀਂ ਦੱਸਿਆ ਨਾ ਵੀ ਨੀਲੀ ਰਾਵੀ ਨੂੰ ਕੁੰਡੀ ਤੇ ਕਰਾਸ ਕਰਾਇਆ, ਤੇ ਮਣਕਾ ਮਾਸ਼ਾਅੱਲਾ ਬਹੁਤ ਸੋਹਣਾ ਬਣਿਆ ਜੀ ਮੱਝਾਂ ਜੀ, ਝੋਟੀਆਂ ਦਾ ਨਾ ਮਣਕਾ ਬਹੁਤ ਸੋਹਣਾ। ਸਿਹਤ ਦੇਖੋ ਨਾ ਜੀ, ਆਹ ਜਿਹੜੀ ਗੱਲ ਅੱਗੇ ਕਰ ਰਹੇ ਸੀਗੇ ਵੀ ਅਸੀਂ ਚਰੀ ਤੇ ਉਹ ਹਰਾ ਪੱਠਾ ਚਟਾਲਾ ਪਾ ਕੇ ਤੇ ਆ ਸਿਹਤ ਨਹੀਂ ਲੱਭੀ, ਜਿਹੜੀ ਸਿਹਤ ਇਹਨਾਂ ਨੇ ਸੈਲਜ ਖਵਾ ਕੇ ਬਣਾਈ ਹੈ ਜੀ। ਜੀ ਬਿਲਕੁਲ। ਹਾਂਜੀ, ਆਹ ਝੋਟੀ ਵੀ ਪਹਿਲਾਂ ਨਾ ਜੀ, ਇਹ ਦੂਸਰੇ ਸੂਏ ਜੀ। ਦੂਏ ਸੂਏ? ਹਾਂਜੀ। ਅੱਛਾ ਅੱਛਾ। ਇੱਥੇ ਨਹੀਂ ਜੀ, ਚੱਲ ਲੈ ਜਾ। ਆ ਜੀ ਗੋਜਰਾ ਬਰੀਡ ਦੀ ਉਹ ਬਰੀਡਰ ਮੱਝ ਆ, ਸਾਰਿਆਂ ਤੋਂ ਪੁਰਾਣੀ ਮੱਝ, ਜਿਹਦੇ ਉੱਤੇ ਇਹਨਾਂ ਨੇ ਕਹਿ ਲਓ ਵੀ ਕਰਾਸ ਕਰਾ ਕੇ ਅਵੈਸ ਸਾਹਿਬ ਨੇ ਨਾ ਇਸ ਨਸਲ ਤਿਆਰ ਕੀਤੀ ਸੀ। ਸਾਡੇ ਨਾ ਜੀ ਆਮ ਉੱਥੇ ਦੇਖਿਆ ਵੀ ਜਿਹੜੀ ਮੱਝ 11ਵੇਂ 12ਵੇਂ ਸੂਏ 10ਵੇਂ ਸੂਏ ਤੇ ਜਾਂਦੀ ਹੈ ਨਾ, ਉਹ ਬੁੱਢੀ ਉਹ ਦੰਦ ਡੇਗ ਜਾਂਦੀ, ਮੁੜ ਕੇ ਉਹ ਕਹਿ ਲਓ ਵੀ ਖਤਮ ਹੋ ਜਾਂਦੀ, ਉਮਰ ਇੱਥੇ ਤੱਕ ਗਿਣੀ ਜਾਂਦੀ 12ਵੇਂ ਸੂਏ ਤੱਕ। ਤੇ ਆਹ ਬਰੀਡਰ ਮੱਝ ਮਾਸ਼ਾਅੱਲਾ 12ਵੇਂ ਸੂਏ ਦੇ ਵਿੱਚ ਖਲੋਤੀ ਆ, ਤੇ ਦੇਖਣ 'ਚ ਇੰਜ ਲੱਗਦੀ ਆ ਵੀ ਜਿਵੇਂ
ਚੌਥੇ ਪੰਜਵੇਂ ਸੂਏ ਇੰਜ ਤਰੋ ਤਾਜ਼ਾ। ਸਿਰਫ ਗੱਲ ਕੀ ਆ ਵੀ ਉਹ ਖੁਰਾਕ ਦੀ ਗੱਲ ਆ। ਸਿਆਣੇ ਕਹਿੰਦੇ ਨਾ ਵੀ ਖੁਰਾਕ ਹੋਵੇ ਤੇ ਬੰਦਾ ਤੇ ਘੋੜਾ ਬੁੱਢਾ ਨਹੀਂ ਹੁੰਦੇ। ਅੱਜ ਪਤਾ ਲੱਗਿਆ ਵੀ ਜੇ ਖੁਰਾਕ ਹੋਵੇ ਤੇ ਮੱਝ ਵੀ ਬੁੱਢੀ ਨਹੀਂ ਹੁੰਦੀ। ਹਾਂਜੀ ਤੇ ਮਾਵਾਂ ਧੀਆਂ ਖਲੋਤੀਆਂ ਤੇ ਲੱਗਦਾ ਇੰਜ ਜਿਵੇਂ ਭੈਣਾਂ ਖਲੋਤੀਆਂ। ਪਿੱਛੇ ਦੇਖਿਓ। ਹਾਂਜੀ ਆ ਧੀ ਆ ਇਸੇ ਮੱਝ ਦੀ। ਹਾਂਜੀ ਇਹ ਸੂਣ ਵਾਲੀ ਹੈ ਜੀ ਹਜੇ ਦੋਨੇ ਸੂਣ ਵਾਲੀਆਂ ਜੀ ਹਲੇ ਤੇ। ਅੱਛਾ ਜੀ ਇਹਦੇ ਚ ਆ ਦੇਖੋ ਨਾ ਕਿ ਥੋੜੇ ਜੇ ਇਸ ਮੱਝ ਦੇ ਜਿਵੇਂ ਕਹਿ ਲਓ ਵੀ ਸਿੰਘ ਹੈ ਸੀ, ਵੱਡਾ ਕੁੰਡਲ ਹੈ ਇਹਦੇ ਵਿੱਚ ਇਸ ਮੱਝ ਦੇ ਤੇ ਉਹ ਫਿਰ ਅਗਾਂ ਜਦੋਂ ਇਹਨਾਂ ਨੇ ਕਰਾਸ ਕਰਾਈ ਆ ਦਿਖਾਓ ਜੀ। ਮੈਂ ਇਹ ਗੱਲ ਇਹਨੂੰ ਇੱਧਰ ਨੂੰ ਕਰੋ। ਇਹਦੇ ਸਿੰਘਾਂ ਤੋਂ ਬਾਅਦ ਜਿਹੜੇ ਗਾਂ ਇਹਨਾਂ ਨੇ ਨਸਲ ਤਿਆਰ ਕਰਾਈ ਹੈ ਨਾ ਤੇ ਆਹ ਸਿੰਘ ਦੇਖੋ ਜੀ ਕਿੰਨੀ ਉਹਦੇ ਚ ਖੂਬਸੂਰਤੀ ਸਿੰਘਾਂ ਚ ਆ ਗਈ। ਉਹ ਸਿੰਘਾਂ ਵਾਲਾ ਨੁਕਸ ਜਿਹੜਾ ਸੀ ਨਾ ਉਹ ਵੀ ਖਤਮ ਹੋ ਗਿਆ। ਇਹਦਾ ਵੀ ਜਿਹੜਾ ਹੈ ਸੀ ਨਾ ਜੇ ਅੱਗੋਂ ਬਰੀਡ ਜਿਹਦੇ ਕੋਲ ਹੋਈ ਸੀ ਇਹ ਉਧਰੋਂ ਆਇਆ ਸੀ ਸੰਡਾ, ਉਹ ਬਰੀਡਰ ਸੀ ਜਿਹੜਾ ਇਹ ਅੱਗੋਂ ਉਹਦੀ ਫਿਰ ਅੱਗੋਂ ਨਸਲ ਤਿਆਰ ਹੋਈ ਸੀ। ਨਹੀਂ ਮਾਸ਼ਾਅੱਲਾ ਸੋਹਣੀ ਝੋਟੀ ਹੈ, ਉਹ ਮਾਂ ਤੋਂ ਉੱਚੀ ਨਿਕਲੀ ਜੀ। ਹਾਂਜੀ ਅਸਲ ਦੇ ਵਿੱਚ ਜਿਹੜਾ ਕੁੰਡੀ ਵਾਲਾ ਕਰਾਸ ਆ ਨਾ ਉਹ ਬਹੁਤ ਸੋਹਣਾ ਬਣਾਇਆ ਝੋਟੀਆਂ ਦਾ। ਜਿਹੜੀ ਅਸਲ ਗੱਲ ਆ ਨਾ ਉਹ ਜਿਹੜਾ ਵਿੱਚ ਕੁੰਡੀ ਵਾਲਾ ਤੁਸੀਂ ਦਿੱਤਾ ਨਾ ਜੀ ਟੱਚ ਜੀ ਜੀ ਤੇ ਉਹਨੇ ਬਹੁਤ ਡੰਗਰਾਂ ਦੇ ਬਹੁਤ ਸੋਹਣੇ ਬਣਾਇਆ। ਮਣ ਕੇ ਐਂ ਧੌਣਾ ਵੀ ਐਂ ਮਾਲੂਮ ਹੁੰਦਾ ਜਿਵੇਂ ਖੁਰਲੀ ਦੇ ਉੱਤੇ ਸਾਰੇ ਝੋਟੇ ਖਲੋਤੇ ਇੰਜ ਉਹ ਬਹੁਤ ਇੰਜ ਦੇ ਆ ਇਸੇ ਤਰ੍ਹਾਂ। ਤੇ ਕੱਦ ਬੁੱਤ ਦੇ ਹਿਸਾਬ ਨਾਲ ਹੀ ਮਾਸ਼ਾਅੱਲਾ ਦੁੱਧ ਵੀ ਦੇ ਰਹੀਆਂ। ਸਾਡੇ ਨਾ ਜੀ ਅਵੈਸ ਸਾਹਿਬ ਪਿੰਡਾਂ ਦੇ ਵਿੱਚ ਮੱਝਾਂ ਦਾ ਇਦਾਂ ਵੀ ਯਕੀਨ ਰੱਬ ਤੇ ਕਰਿਓ ਜਿਵੇਂ ਘਰ ਦਾ ਜੀ ਨਹੀਂ ਹੁੰਦਾ, ਇਦਾਂ ਅਸੀਂ ਪਿਆਰ ਕਰਦੇ ਆ। ਸਾਡੀ ਰੋਜ਼ੀ ਰੋਟੀ ਵੀ ਹੈ। ਬਿਲਕੁਲ। ਤੇ ਮੈਂ ਕਹਿੰਦਾ ਵੀ ਜਿਹਦੇ ਬੂਹੇ ਤੇ ਮੱਝ ਨਹੀਂ ਨਾ ਹੈਗੀ ਤੇ ਬੰਦੇ ਉਹਨੂੰ ਜਾਣਦੇ ਹੀ ਨਹੀਂ ਵੀ ਯਾਰ ਇਹ ਤੂੰ ਕੀ ਹੈ ਵੀ ਤੇ ਕੋਈ ਇੱਕ ਮੱਝ ਵੀ ਨਹੀਂ ਤੂੰ ਰੱਖੀ ਹੋਈ। ਸਹੀ ਹੈ। ਤੇ ਸਾਡੇ ਹੁਣ ਪਰ ਦੁੱਖ ਦੀ ਗੱਲ ਆ, ਬੜੇ ਭਾਰੇ ਦਿਲ ਨਾਲ ਗੱਲ ਕਰਦਾ, ਸਾਡੇ ਮੱਝਾਂ ਘਟਦੀਆਂ ਜਾਂਦੀਆਂ। ਹਾਂਜੀ ਉਹ ਕੀ ਵਜ੍ਹਾ ਤੁਹਾਡੇ ਵੇਖਣ ਦੇ ਵਿੱਚ ਵੀ ਇਹ ਕਿਉਂ ਮੱਝਾਂ ਘਟ ਰਹੀਆਂ? ਜਿਵੇਂ ਅੱਗੇ ਆਮ ਹੁੰਦੀਆਂ ਸੀ ਹੁਣ ਕਿਸੇ ਟਾਵੇਂ ਢਿੱਲੇ ਬੰਦੇ ਰਹਿ ਗਏ। ਗਾਵਾਂ ਗੂਆਂ ਤਾਂ ਹੈ ਬੰਦਿਆਂ ਕੋ, ਉਂਝ ਸ਼ੌਕ ਹੋਰ ਬਥੇਰੇ ਕੀਤੇ ਹੋਏ ਆ, ਮੱਝਾਂ ਘਟ ਗਈਆਂ। ਘਟ ਗਈਆਂ ਸੁਰਾ ਸਾਹਿਬ, ਤੁਸੀਂ ਸਹੀ ਕਹਿ ਰਹੇ ਹੋ, ਇਹਦੇ ਵਿੱਚ ਵੀ ਕੋਈ ਨਹੀਂ ਦੂਸਰੀ ਰਾਏ ਹੈ। ਲੇਕਿਨ ਉਹ ਮਹਿੰਗਾਈ ਦੀ ਵਜ੍ਹਾ ਦੇ ਨਾਲ ਨਾ ਹਾਂ ਮਹਿੰਗਾਈ ਨੂੰ ਅੱਗੋਂ ਜ਼ਿਆਦਾ ਅਸੀਂ ਇਸ ਕੰਮ 'ਚ ਕਰਤਾ। ਤੁਸੀਂ ਦੇਖਿਆ ਹੋਣਾ ਅਕਸਰ ਸਾਡੇ ਕਹਿਣ 'ਚ ਆ ਰਿਹਾ ਕਿ ਜੀ ਉਹ ਬਹੁਤ ਬੜੇ ਸ਼ੌਕੀਨ ਆ, ਉਹ ਫਲਾਂ ਬਹੁਤ ਬੜਾ ਸ਼ੌਕੀਨ ਆ, ਉਹਨੇ ਇਸ ਤਰ੍ਹਾਂ ਕਰ ਲਿਆ, ਉਹਨੇ ਇਸ ਤਰ੍ਹਾਂ ਕਰ ਲਿਆ। ਸ਼ੌਕੀਨ ਬੰਦਾ ਅਗਲੇ ਬੰਦੇ ਦੇ ਸ਼ੌਕ ਵਾਸਤੇ ਨਾ ਆਸਾਨੀਆਂ ਪੈਦਾ ਕਰਦਾ। ਹਾਂ ਠੀਕ ਆ ਗੱਲ ਹੈ। ਸਾਡੇ ਇੱਥੇ ਕੀ ਆ, ਉਹ ਬੰਦਾ ਜਿਹੜਾ ਵੀ ਹੈ, ਮੈਂ ਇਹ ਨਹੀਂ ਕਹਿ ਰਿਹਾ ਪਿਨ ਪੁਆਇੰਟ ਕਰਕੇ ਕਿ ਫਲਾਂ ਜਾਂ ਫਲਾਂ ਜਾਂ ਕੋਈ ਵੀ ਜਰਨਲ ਹੈ, ਚਾਹੇ ਮੈਂ ਹੀ ਹੋਵਾਂ ਜੀ ਬਿਲਕੁਲ ਜੀ। ਹੁਣ ਤੁਸੀਂ ਇਹ ਦੇਖੋ, ਉਹ ਕਹਿਣ 'ਚ ਇਹੀ ਕਹੀ ਜਾਂਦੇ ਸਾਨੂੰ ਸ਼ੌਕ ਆ, ਲੇਕਿਨ ਉਹ ਸ਼ੌਕ ਕੀ ਆ? ਉਹ ਕੋਈ 35 ਲੱਖ ਦੀ ਮੱਝ ਵੇਚ ਦੇਣੀ ਆ, ਕੋਈ 40 ਲੱਖ ਦੀ ਵੇਚ ਦੇਣੀ, ਕੋਈ 50 ਲੱਖ ਦੀ ਵੇਚ ਦੇਣੀ। ਇਹ ਕਾਹਦਾ ਸ਼ੌਕ ਆ? ਇਹ ਕਾਰੋਬਾਰ ਆ ਜੀ। ਇਹ ਤੇ ਸ਼ੌਕੀਨਾਂ ਨੂੰ ਮਾਰਨ ਦਾ ਕੰਮ ਆ। ਇਹ ਕਾਰੋਬਾਰ ਦਾ ਮੈਂ ਇਹ ਸਮਝਦਾ ਕਿ ਜੇ ਤੁਸੀਂ ਸ਼ੌਕੀਨ ਹੀ ਹੋਣਾ ਤੇ ਇਸ ਚੀਜ਼ ਤੋਂ ਨਾ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਅਗਰ ਕੋਈ ਸ਼ੌਕੀਨ ਆਵੇ ਉਹਦਾ ਸ਼ੌਕ ਪੂਰਾ ਕਰਨ ਵਾਸਤੇ, ਅਗਰ ਕੋਈ ਤੁਹਾਨੂੰ ਅੱਲਾਹ ਤਾਲਾ ਨੇ ਇਸ ਕਾਬਲ ਕਰਤਾ ਹੋਇਆ ਨਾ ਤੇ ਉਹ ਵਧਾਓ ਸ਼ੌਕ ਨੂੰ, ਵਧਾਓ, ਨਾ ਕਿ ਇਸ ਤਰ੍ਹਾਂ ਉਹਨਾਂ ਨੂੰ ਤੁਸੀਂ ਖਤਮ ਕਰੋ। ਕੀ ਬਾਤ। ਮੇਰਾ ਇਹ ਕਨਸੈਪਟ ਆ। ਅਗਰ ਸਾਡੇ ਕੋਲ ਦੋਸਤ ਆਂਦੇ ਆ, ਅਸੀਂ ਲੈ ਵੀ ਆਂਦੇ ਕਿਸੇ ਦੋਸਤ ਕੋਲੋਂ ਕੋਈ ਅੱਛਾ ਜਾਨਵਰ ਹੋਵੇ ਤੇ ਅਸੀਂ ਦੇ ਵੀ ਦਿੰਦੇ ਆ, ਹਾਂਜੀ ਜਿਹੜੇ ਜਿਹਨੂੰ ਕੋਈ ਸਾਡਾ ਵੀ ਕੋਈ ਜਾਨਵਰ ਅੱਛਾ ਲੱਗੇ ਨਾ ਦੋਸਤੀ ਦੇ ਵਿੱਚ। ਲੇਕਿਨ ਇਹ ਕਨਸੈਪਟ ਜਿਸ ਤਰ੍ਹਾਂ ਤੁਸੀਂ ਸਟਾਰਟਅਪ 'ਚ ਆਪਣੇ ਕਿਹਾ ਨਾ ਕਿ ਥੋੜਾ ਠੱਗਣ ਦਾ ਤਾਂ ਕੋਈ ਪ੍ਰੋਗਰਾਮ ਤੇ ਅੱਲਾਹ ਤਾਲਾ ਮਾਫ ਕਰੇ ਜੀ, ਕਦੀ ਵੀ ਨਹੀਂ, ਔਰ ਇਹ ਸੋਚ ਵੀ ਨਹੀਂ ਸਕਦੇ, ਔਰ ਇਹ ਕਰਨਾ ਵੀ ਨਹੀਂ ਚਾਹੀਦਾ। ਕਰਨਾ ਵੀ ਨਹੀਂ ਚਾਹੀਦਾ। ਵੈਸਾ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਨਾ ਜੀ ਮੈਂ ਇੱਕ ਬੰਦੇ ਕੋ ਦੇਖਿਆ, ਉਹਦੇ ਨਾ ਮੱਝਾਂ ਰੱਖੀਆਂ ਉਹਨੇ ਵਾਵਾ, ਇਦਾਂ ਹੀ ਮੱਝਾਂ ਦਾ ਸ਼ੌਕੀਨ ਆ ਉਹ। ਤੇ ਕਹਿੰਦਾ ਮੈਂ ਮੱਝਾਂ ਵਿਚਾ ਰਿਹਾ। ਤੇ ਮੈਂ ਕਿਹਾ ਵੀ ਮੱਝ ਤੂੰ ਜਿਹੜੀ ਆਮ ਵੇਚਦਾ ਕਿੰਨੇ ਦੀ? ਉਹ ਗੱਲ ਤੁਹਾਡੇ ਵਾਲੀ ਆ ਗਈ। ਉਹ ਕਹਿੰਦਾ 30 ਲੱਖ 35 ਲੱਖ ਦੀ। ਮੈਂ ਕਿਹਾ ਤੂੰ ਤਾਂ ਉਂਝ ਹੀ ਵਿਚਾ ਰਿਹਾ ਵੀ ਲੋਕਾਂ ਨੂੰ ਵਿਚਾ ਰਿਹਾ ਮੱਝਾਂ। ਦੇਖੋ ਨਾ ਜੀ, ਹੁਣ ਗਰੀਬ ਬੰਦਾ 2 ਕਿੱਲੇ ਵੇਚ ਕੇ ਮੱਝ ਲੈ ਕੇ ਆਏਗਾ ਫਿਰ ਫਿਰ ਗੱਲ ਹੈ ਕੁਝ ਵੀ ਨਹੀਂ ਗੱਲ। ਕੁਝ ਵੀ ਨਹੀਂ ਜੀ, ਕੁਝ ਵੀ ਨਹੀਂ। ਉਹਦੇ 'ਚ ਤੂੰ ਐਸਾ ਕਿਹੜਾ ਉਹਨੂੰ ਸੀਐਨਜੀ ਤੇ ਕਰਤਾ ਮੱਝ ਨੂੰ, ਜਾਂ ਤੂੰ ਉਹਦੇ 'ਚ ਕਿਹੜਾ ਫੰਕਸ਼ਨ ਨਵਾਂ ਲਾਤਾ? ਹੈ ਤਾਂ ਮੱਝ ਹੀ ਆ ਨਾ। ਹਾਂਜੀ। ਹੁਣ ਕਰਾਸ ਕਰਾ ਲਈ ਜਾਂ ਕੋਈ ਇਦਾਂ ਕੋਈ ਬਰੀਡ ਸ਼ੌਕ ਦੀ ਗੱਲ ਆ ਤੂੰ ਉਹ, ਪਰ ਸਾਡੇ ਬੰਦੇ ਕੀ ਕਰ ਰਹੇ ਆ? ਹਰ ਸ਼ੈ ਦੀ ਹੱਦ ਹੁੰਦੀ ਹੈ ਨਾ। ਹੱਦ ਹੁੰਦੀ ਹੈ ਬਜਾਏ ਖਿਦਮਤ ਖਲਕ ਦੇ ਨਾ। ਜਦੋਂ ਅੱਲਾਹ ਤਾਲਾ ਉਸ ਮਕਾਮ ਤੇ ਲਿਆਂਦਾ ਕਿਸੇ ਦੀ ਖਿਦਮਤ ਕਰ ਸਕੋ, ਉੱਥੇ ਅਸੀਂ ਕਾਰੋਬਾਰ ਕਰਨ ਲੱਗ ਜਾਂਦੇ। ਉੱਥੇ ਕਾਰੋਬਾਰ ਸਾਡੇ ਬਹੁਤ ਬੰਦੇ ਐਸੇ, ਅਸੀਂ ਵੀ ਵਿੱਚ ਹੀ ਸ਼ਾਮਲ ਆ। ਫਿਰ ਉਹ ਕਰਦੇ ਕੀ ਹੈ, ਜਦੋਂ ਕਿਸੇ ਮਕਾਮ ਤੇ ਆ ਨਾ ਵੀ ਕਿਸੇ ਦੇ ਕੰਮ ਆਓ, ਉੱਥੇ ਆ ਕੇ ਜਦੋਂ ਕਾਰੋਬਾਰ ਜਾਗ ਜਾਂਦਾ ਬਸ ਬੇੜਾ ਗਰਕ ਹੋ ਜਾਂਦਾ। ਸਾਡੇ ਮੱਝਾਂ ਵਾਲੇ ਬੰਦਿਆਂ ਨੇ ਜੀ ਬੜਾ ਜ਼ੁਲਮ ਕੀਤਾ ਸਾਡੇ ਤੇ ਕੀਤਾ ਕਿ ਸਾਡੇ ਗਰੀਬ ਬੰਦੇ ਦੇ ਵੱਸ 'ਚ ਹੀ ਨਹੀਂ ਰਹੀ ਮੱਝ। ਕਿੱਥੇ ਮੱਝ 3.5 ਲੱਖ ਰੁਪਏ ਦੀ ਚੰਗੀ ਲੱਭ ਜਾਂਦੀ ਸੀ, ਤੇ ਇਸ ਟਾਈਮ ਜੇ ਮਾੜੀ ਤੋਂ ਮਾੜੀ ਮੱਝ ਲਈਏ ਤੇ 8 ਲੱਖ ਰੁਪਏ ਦੀ ਲੱਭ। ਹਾਂਜੀ 8-10 ਲੱਖ ਦੀ ਮੱਝ ਹੈ ਜਿਹਦੇ 'ਚ ਗੁਣ ਵੀ ਕੋਈ ਨਹੀਂ ਹੁੰਦੇ ਜੀ। ਬਿਲਕੁਲ। ਤੇ ਹੁਣ ਤਾਂ ਮੱਝਾਂ ਜਿਹੜੀਆਂ ਸਾਡੀ ਪਹੁੰਚ ਤੋਂ ਦੂਰ ਕੀਤੀਆਂ ਨਾ, ਮੈਂ ਤਾਂ ਕਹਿੰਦਾ ਇਹ ਪੂਰਾ ਜਿਵੇਂ
ਉਹ ਪੂਰਾ ਮਨਸੂਬਾ ਬਣਾ ਕੇ ਨਾ ਗਰੀਬ ਦੀ ਪਹੁੰਚ ਤੋਂ ਮੱਝ ਦੂਰ ਕਰਤੀ। ਤੇ ਮੱਝ ਹੁਣ ਜਿੱਦਾਂ ਸ਼ੇਖ ਸਾਹਿਬ ਦੀ ਨੀਅਤ ਆ, ਅਗਰ ਇਦਾਂ ਕੋ ਬੰਦੇ ਵਿੱਚ ਆਪਣਾ ਹਿੱਸਾ ਪਾਣ ਨਾ ਤੇ ਇਨਸ਼ਾਅੱਲਾ ਤਾਲਾ ਜੇ ਮੇਰੇ ਰੱਬ ਨੇ ਚਾਹਿਆ ਇਹ ਮੱਝਾਂ ਦੁਬਾਰਾ ਗਰੀਬ ਦੀ ਪਹੁੰਚ ਤੱਕ ਆਣਗੀਆਂ, ਚੰਗੀਆਂ ਮੱਝਾਂ। ਹਾਂਜੀ ਇਹਦੇ ਉੱਤੇ ਮੈਂ ਸੁਰੇਸ਼ ਸਾਹਿਬ ਥੋੜੀ ਗੱਲ ਨੂੰ ਵਧਾਉਂਦਾ ਕਿ ਜਿਸ ਤਰ੍ਹਾਂ ਅਸੀਂ ਆਪਣੀ ਗਾਂ ਨੂੰ, ਸਾਹੀਵਾਲ ਦੀ ਨਸਲ ਗਾਂ ਨੂੰ ਨਹੀਂ ਨਾ ਸਾਂਭਿਆ ਤੇ ਬਾਹਰ ਲਿਆ ਕੇ ਲਿਜਾ ਕੇ ਉਹਨਾਂ ਨੇ ਸਾਨੂੰ ਉਹਨੂੰ ਹੀ ਸਾਂਭ ਕੇ ਸਾਨੂੰ ਦੇ ਦਿੱਤਾ ਮਹਿੰਗਾ ਕਰਕੇ। ਐਸੀ ਤਰ੍ਹਾਂ ਹੁਣ ਮੁਸਤਕਬਲ ਦੇ ਵਿੱਚ ਨਾ ਮੱਝਾਂ ਨਾਲ ਹੋਣ ਵਾਲਾ, ਹਾਂ ਇਹ ਤੁਸੀਂ ਦੇਖਣਾ ਆਇੰਦਾ ਚੰਦ ਸਾਲਾਂ ਦੇ ਵਿੱਚ ਉਹੀ ਕੁਛ ਸਾਡੀ ਮੱਝਾਂ ਨਾਲ ਹੋਣ ਵਾਲਾ। ਤੇ ਇਹ ਅੱਲਾਹ ਤਾਲਾ ਸਾਨੂੰ ਤੁਹਾਨੂੰ ਸਾਰਿਆਂ ਦੇ ਤੌਫੀਕ ਦੇਵੇ ਕਿ ਅਸੀਂ ਆਪਣੇ ਇਹਨਾਂ ਜਾਨਵਰਾਂ ਨੂੰ ਸਾਂਭੀਏ ਔਰ ਇਹਨੂੰ ਆਪ ਇੰਪਰੂਵ ਕਰੀਏ, ਬਜਾਏ ਇਸ ਤੋਂ ਕਿ ਕੱਲ ਨੂੰ ਅਸੀਂ ਉਹ ਚੀਜ਼ ਜਿਹੜੀ ਸਾਡੇ ਕੋਲੋਂ ਲੈ ਗਏ ਤੇ ਹੁਣ 15-15 ਲੱਖ ਦੀ ਗਾਂ ਅਸੀਂ ਲੈ ਰਹੇ ਹਾਂ ਉਹਨਾਂ ਦੇ ਕੋਲੋਂ, ਤੇ ਕੱਲ ਨੂੰ ਅਸੀਂ ਸਾਡੇ ਵਾਸਤੇ ਇਹ ਇੰਨੇ ਦੀ ਵੀ ਨਾ ਮਿਲੇ। ਸਾਡੇ ਨਾ ਜੀ ਆਮ ਪਿੰਡਾਂ ਦੇ ਵਿੱਚ ਨਾ ਪੁਰਾਣੇ ਬੰਦੇ, ਪੁਰਾਣੇ ਜਿਹੜੇ ਜ਼ਿਮੀਂਦਾਰ ਆ, ਉਹ ਸੈਲਜ ਤੋਂ ਨਾ ਇੱਕ ਦੋ ਗੱਲਾਂ ਤੋਂ ਚਾਲੂ ਵੀ ਆ। ਜੀ ਜੀ, ਉਹ ਕਹਿੰਦੇ ਵੀ ਮੱਝਾਂ ਨਵੇਂ ਦੁੱਧ ਨਹੀਂ ਹੁੰਦੀਆਂ, ਕਰਾਸ ਨਹੀਂ ਹੁੰਦੀਆਂ ਗਾਂ, ਵੀ ਇਹ ਸੈਲਜ ਦਾ ਕਸੂਰ ਆ, ਵੀ ਸੈਲਜ ਨਾ ਪਾਓ। ਇਹ ਆਮ ਗੱਲ ਸਾਡੇ ਕਰਦੇ ਆ। ਥਣਾਂ ਦੇ ਵਿੱਚ ਥਣ ਰੁਕ ਜਾਂਦੇ ਆ, ਉਹ ਵੀ ਕਈ ਬੰਦੇ ਸੈਲਜ ਤੇ ਹੀ ਪਾ ਰਹੇ ਆ। ਜੀ ਜੀ, ਹੈ ਵੀ ਕੋਈ ਬਾਦੀ ਹੋ ਗਈ। ਇਹ ਗੱਲ ਤੁਸੀਂ ਤਾਂ ਹੁਣ 14 ਸਾਲ ਹੋ ਗਏ ਵਰਤਦਿਆਂ ਨੂੰ, ਤੁਹਾਡੀ ਵਰਤਾਰੇ 'ਚ ਕੋਈ ਇਹੋ ਜਿਹੀ ਗੱਲ ਆਈ ਹੈ ਕੋਈ? ਅਸਲ 'ਚ ਸਾਡੇ ਇੱਥੇ ਕੋਈ ਐਸਾ ਕੋਈ ਡਿਪਾਰਟਮੈਂਟ ਤਾਂ ਹੈ ਨਹੀਂ ਹੈ ਜਿਹੜੀ ਅਸੀਂ ਅਵੇਅਰਨੈਸ ਦਈਏ ਆਪਣੇ ਛੋਟੇ ਜ਼ਿਮੀਂਦਾਰ ਨੂੰ ਜਾਂ ਜਿਹੜੇ ਛੋਟੇ ਤਬਕੇ ਤੇ ਕਰ ਰਹੇ ਆ ਨਾ ਕੰਮ ਉਹਨਾਂ ਨੂੰ। ਬਿਲਕੁਲ ਮੈਂ ਇਹ ਸਮਝਦਾ 14 ਸਾਲ ਤੋਂ ਮੇਰਾ ਸ਼ਾਇਦ ਹੀ ਆ ਕੋਈ 1-2 ਜਾਨਵਰ ਐਸੇ ਨਿਕਲੇ ਹੋਣ, ਉਹ ਵੈਸੇ ਹੀ ਨਿਕਲ ਆਉਂਦੇ ਹੁੰਦੇ ਆ। ਅਦਰਵਾਈਜ਼ ਕੋਈ ਇੱਕ ਜਾਨਵਰ ਐਸਾ ਨਹੀਂ ਆ ਜਿਹੜਾ ਲੇਟ ਹੋਇਆ ਹੋਵੇ ਅੱਗੋਂ ਨੈਕਸਟ ਪ੍ਰੈਗਨੈਂਟ, ਔਰ ਕਿਸੇ ਦੇ ਦੁੱਧ ਦੇ ਆਪਣਾ ਥਣ 'ਚ ਮਸਲਾ ਬਣਿਆ ਹੋਵੇ। ਥੋੜੀ ਬਹੁਤ ਹਰ ਕੰਮ ਦੇ ਵਿੱਚ ਇਹਤਿਆਤ ਹੁੰਦੀ ਆ, ਉਹਦੇ ਲਵਾਜ਼ਮਾਤ ਹੁੰਦੇ ਆ। ਜੇ ਹੁਣ ਸਾਇਲੇਜ ਪਾਣਾ, ਜਿਸ ਤਰ੍ਹਾਂ ਇਮਰਾਨ ਸਾਹਿਬ ਕਹਿ ਰਹੇ ਸੀ ਕਿ ਉਹਦੇ ਉੱਤੇ ਤੁਸੀਂ ਮਿੱਠਾ ਸੋਡਾ ਪਾਓ, ਉਹ ਮਿੱਠਾ ਸੋਡਾ ਪਾਉਣ ਦੇ ਨਾਲ ਇਹ ਸਾਰੇ ਮਸਾਇਲ ਜਿਹੜੇ ਆ ਖਤਮ ਹੋ ਜਾਣਗੇ। ਹੁਣ ਜੇ ਅਸੀਂ ਮਿਸਟਾਈਟਸ ਆ ਜਾਂਦਾ ਜਾਂ ਥਣ ਖਰਾਬ ਹੋ ਜਾਂਦੇ, ਉਹ ਸਾਡੀ ਆਪਣੀ ਗਲਤੀਆਂ। ਉਹ ਮੈਨੂੰ ਇਹ ਦੱਸੋ ਕਿ ਜਿਹੜੇ ਪੱਠੇ ਪਾਉਂਦੇ ਆ ਉਹਨਾਂ ਦੇ ਥਣ ਖਰਾਬ ਨਹੀਂ ਹੁੰਦੇ? ਹੁੰਦੇ, ਬਹੁਤ ਹੁੰਦੇ। ਲੇਕਿਨ ਉਹ ਡਰਾਉਣ ਵਾਲੇ ਨੇ ਡਰਾ ਹੀ ਇੰਨਾ ਦਿੱਤਾ ਹੋਇਆ ਕਿ ਹੁਣ ਹਰ ਇੱਕ ਚੀਜ਼ ਪਾਈ ਇੱਥੇ ਦਿੱਤੀ ਉਹਨਾਂ ਨੇ ਕਿ ਜਿੱਦਾਂ ਇਹ ਕੋਈ ਇਹਦੇ ਨਾਲ ਹੀ ਖੁਦਾ ਨਾ ਖਾਸਤਾ ਕੋਈ ਥੋੜੀ ਤਬਾਹੀ ਹੋ ਜਾਣੀ ਜੇ ਤੁਸੀਂ ਪਾਤਾ ਜਾਨਵਰਾਂ ਦੀ। ਤੁਸੀਂ ਇਹ ਦੇਖੋ, ਤੁਸੀਂ ਅਸੀਂ ਸਾਰਿਆਂ ਦੇ ਕੋਲ ਇਹ ਕਈਆਂ ਸੁਣੀਆਂ ਹੀ ਗੱਲਾਂ ਨਾ ਤਾਂ ਸਾਇੰਸ ਇਹ ਕਹਿੰਦੀ ਆ ਤੇ ਨਾ ਕੋਈ ਜਿਹੜੇ ਖੁਦ ਇਸਤੇਮਾਲ ਕਰ ਰਹੇ ਆ ਨਾ ਉਹਨਾਂ ਵੱਲੋਂ ਇਹ ਚੀਜ਼ ਆਈ ਆ। ਇਹ ਕਿੱਧਰੋਂ ਆਈ ਆ ਚੀਜ਼ਾਂ? ਬਸ ਇਹ ਵਹਿਮ ਪੈ ਗਿਆ, ਵਹਿਮ ਪੈ ਗਿਆ ਹੈ ਕਿ ਉਹ ਵਹਿਮ ਕੱਢਣਾ ਚਾਹੀਦਾ। ਔਰ ਇਹ ਵਹਿਮ ਜਿਹੜਾ ਮੈਂ ਸਮਝਦਾ ਤੁਸੀਂ ਬੜੇ ਅੱਛਾ ਇੱਕ ਇਹ ਤੁਸੀਂ ਇਕਦਾਮ ਚੱਕਿਆ ਹੋਇਆ ਆਪਣੇ ਜ਼ਿਮੀਂਦਾਰ, ਛੋਟੇ ਜ਼ਿਮੀਂਦਾਰਾਂ ਵਾਸਤੇ, ਉਹਨਾਂ ਨੂੰ ਉਹਨਾਂ ਦੀ ਫਲਾਹ ਵਾਸਤੇ, ਕਿ ਉਹ ਉਹਨਾਂ ਦਾ ਫਿਊਚਰ ਇਹਦੇ 'ਚ ਆ। ਮੈਂ ਇਹ ਸਮਝਦਾ ਉਹ ਇਹਦੇ ਵਿੱਚ ਆਣਗੇ, ਆਪਣੀ ਬਚਤ ਕਰਨਗੇ, ਉਹਨਾਂ ਦੇ ਜਾਨਵਰ ਅੱਛੇ ਬਣਨਗੇ। ਹੋਣਾ ਚਾਹੀਦਾ ਬਜਾਏ ਇਸ ਤੋਂ ਕਿ ਉਹਨਾਂ ਨੂੰ ਵੀ ਡਰਾ ਕੇ ਤੇ ਉਹ ਇਸ ਚੀਜ਼ ਤੋਂ ਦੂਰ ਕਰ ਦਈਏ। ਸਾਨੂੰ ਚਾਹੀਦਾ ਕਿ ਉਹਨਾਂ ਨੂੰ ਇਹ ਐਜੂਕੇਟ ਕਰੀਏ, ਉਹਨਾਂ ਨੂੰ ਇੱਧਰ ਲੈ ਕੇ ਆਈਏ ਕਿ ਉਹਨਾਂ ਦੀ ਇਹਦੇ ਵਿੱਚ ਬਿਹਤਰੀ ਹੈ, ਭਲਾਈ ਆ, ਬਜਾਏ ਅਸੀਂ ਉਹਨਾਂ ਨੂੰ ਡਰਾ ਕੇ ਪਰੇ ਕਰ ਦਈਏ। ਦੇਖੋ ਨਾ ਜੀ, ਹੁਣ ਅਵੈਸ ਸਾਹਿਬ ਦੀ ਜਾਂ ਮੇਰੀ ਕੋਈ ਸੈਲਜ ਦੀ ਮੇਲ ਨਹੀਂ ਹੈ, ਅਸੀਂ ਕੋਈ ਸੈਲਜ ਨਹੀਂ ਵੇਚਣਾ। ਅਗਰ ਹੋਵੇ ਵੀ ਨਾ ਜੀ, ਅਸੀਂ ਕਿਹੜਾ ਮਤਲਬ ਆ ਕਿ ਉਹਨਾਂ ਨੇ ਸਾਡੇ ਕੋਲ ਲੈਣ ਆਏ ਨਹੀਂ, ਅਸੀਂ ਉਹਨਾਂ ਨੂੰ ਦੇ ਦੇਣਾ। ਸਾਡੇ ਦਿਲ 'ਚ ਜਾਂ ਤੁਹਾਡੇ ਦਿਲ 'ਚ ਇਹ ਹੈ ਕਿ ਅਸੀਂ ਆਪਣੇ ਦੂਸਰਾ ਜਿਹੜਾ ਛੋਟਾ ਜ਼ਿਮੀਂਦਾਰ ਆ ਜਾਂ ਜਿਹੜਾ ਇਸਤੇਮਾਲ ਨਹੀਂ ਕਰ ਰਿਹਾ, ਅਗਰ ਇੱਕ ਚੀਜ਼ ਸਾਨੂੰ ਪਤਾ ਚੱਲ ਗਿਆ ਕਿ ਇਹਦੇ 'ਚ ਬਿਹਤਰੀ ਆ, ਔਰ ਅੱਛਾ ਮਸ਼ਵਰਾ ਦੇਣਾ ਚਾਹੀਦਾ ਕਿਸੇ ਦੋਸਤ ਭਰਾ ਨੂੰ ਨਾ, ਕਿ ਉਹਦੇ ਵਿੱਚ ਉਹਦੀ ਵੀ ਬਿਹਤਰੀ ਹੋਵੇ। ਮੈਂ ਉਹੀ ਤਾਂ ਗੱਲ ਕਰਦਾ ਕਿ ਸਾਨੂੰ ਬਦਲਣਾ ਪੈਣਾ, ਆਪਣੇ ਜਿਹੜੇ ਨਾ ਥੋੜਾ ਜਿਹਾ ਜਦੀਦ ਹੋਣਾ ਪੈਣਾ ਜ਼ਿਮੀਂਦਾਰਾਂ ਨੂੰ। ਜਿਹੜੇ ਪੁਰਾਣੇ ਜ਼ਿਮੀਂਦਾਰ ਆ ਆਪਣੇ ਆਪ ਨੂੰ ਜਿਹੜਾ ਨਾ ਬਦਲਾਂਗੇ ਤਾਂ ਫਿਰ ਉਹ ਪਿੱਛੇ ਰਹਿ ਜਾਾਂਗੇ। ਪੱਠੇ ਬੀਜਦੇ ਉੱਥੇ ਮੱਕੀ ਬੀਜ ਕੇ ਉਹਦਾ ਸੈਲਜ ਬਣਾ ਲਓ, ਗੱਲ ਤਾਂ ਇਹ। ਔਰ ਫਿਰ ਇਹ 2 ਦਫਾ ਮੱਖੀਆਂ ਲਾ ਕੇ ਨਾ ਆਪਣਾ ਸਾਈਲੇਜ ਦੀ ਤੁਸੀਂ ਪੂਰੀ ਕਰ ਲਓ, ਤੀਸਰੀ ਫਸਲ ਲਾ ਕੇ ਤੁਸੀਂ ਆਪਣੇ ਅਖਰਾਜਾਤ ਕੱਢ ਲਓ। ਵਾਹ ਵਾਹ ਵਾਹ, ਕੋਈ ਐਸੀ ਗੱਲ ਹੀ ਨਹੀਂ ਹੈਗੀ ਕਿ ਆਪਣੇ ਫਾਇਦਾ ਡਬਲ ਮੱਕੀ ਲਾਓ, ਡਬਲ ਮੱਕੀ ਤੇ ਨਾਲ ਹਾਂਜੀ। ਮੈਂ ਪਿੱਛੇ ਜੇ ਨਾ ਜੀ ਇੱਕ ਬਣਾਈ, ਉਹ ਟੋਟਾ ਜਿਹਾ ਬਣਾਇਆ ਵਿੱਚ ਫਿਲਮ ਦਾ, ਤੇ ਉਹਦੇ ਦੱਸਿਆ ਵੀ ਜਿਹੜੇ ਸਾਡੇ ਪੱਠੇ ਪਾਣ ਵਾਲੇ ਸਾਂਝੀਆਂ ਵੀ ਸਾਨੂੰ ਕਿੱਦਾਂ ਦੁਖੀ ਕਰਦੇ। ਤੇ ਸ਼ੇਖ ਸਾਹਿਬ ਨੇ ਟੋਟਾ ਦੇਖ ਕੇ ਟੈਲੀਫੋਨ ਕੀਤਾ, ਕਹਿੰਦੇ ਇਹਦਾ ਹੱਲ ਵੀ ਲੱਭ ਲਿਆ ਅਸੀਂ ਵੀ ਸੈਲਜ ਬਣਾਓ। ਕਹਿੰਦੇ ਵੀ ਅਗਲਾ ਟੋਟਾ ਬਣਾਓ, ਲੋਕਾਂ ਨੂੰ ਦੱਸੋ ਵੀ ਸੈਲਜ ਆ ਤੇ ਬੰਦੇ ਖੁਸ਼ ਰਹਿੰਦੇ। ਉਹਦਾ ਸਰਵੈਸਾ ਪਾਰਟ 2 ਆਣਾ ਚਾਹੀਦਾ ਹੈ। ਹਾਂਜੀ। ਤੇ ਇਹ ਪਾਣੀ ਦਾ ਜਾਨਵਰ ਆ ਜੀ? ਹਾਂਜੀ ਹਾਂਜੀ ਬਿਲਕੁਲ। ਤੇ ਉਹਦਾ ਤੁਸੀਂ ਇੰਤਜ਼ਾਮ ਕੋ ਕੀਤਾ? ਆ ਨਹਿਰ ਆ ਜੀ, ਅੱਛਾ ਆ ਨਾਲ ਇਹ ਨਹਿਰ 'ਚ ਵੀ ਜਾਂਦੀਆਂ ਤੇ ਇੱਥੇ ਵੀ ਨਹਾਉਂਦੀਆਂ ਜੀ। 2 ਘੰਟੇ ਨਹਿਰ 'ਚ ਬੈਠਦੀਆਂ।
ਫਿਰ ਨਹਿਰ ਰੰਗਾ ਦਾ ਸਵਾਦ ਹੀ ਕੋਈ ਨਹੀਂ। ਹਾਂਜੀ। ਮੱਝਾਂ ਰਾਜੀ ਹੈ ਜੀ ਬਿਲਕੁਲ ਜੀ, ਇਹ ਵੀ ਇਹਨਾਂ ਦੇ ਸਿਹਤ ਦਾ ਬੜਾ ਵੱਡਾ ਰਾਜ ਬਹੁਤ ਵੱਡਾ ਖੁੱਲੇ ਪਾਣੀ ਦੇ ਵਿੱਚ ਜਿਹੜਾ ਡੰਗਰ ਬਹਿੰਦਾ। ਹਾਂਜੀ ਉਹ ਬਿਲਕੁਲ ਜੀ। ਲਓ ਜੀ ਨਹਿਰਾਂ ਕਢਾ ਲਓ ਆਪਣੇ ਡੇਰਿਆਂ ਦੇ ਲਾਗੇ ਲਾਗੇ ਜੇ ਮੱਝਾਂ ਰੱਖਣੀਆਂ। ਸਰਵਾ ਸਾਹਿਬ ਇੱਕ ਦੇ ਵਿੱਚ ਲੋਕਾਂ ਦੀ ਇੱਕ ਹੋਰ ਬੇਥਾ ਸਾਇਲੇਜ ਨੂੰ ਲੈ ਕੇ ਨਾ ਹਾਂਜੀ ਕਿ ਜਦੋਂ ਸਾਇਲੇਜ ਇੱਥੇ ਕਿ ਰੱਖ ਲਓ। ਜਦੋਂ ਸਾਇਲੇਜ ਖਲੋਦੇ ਨਾ ਲੋਕ ਜਾਨਵਰਾਂ ਨੂੰ, ਉਹ ਕਹਿੰਦੇ ਦੁੱਧ ਚੋਂ ਸਮੈਲ ਆਉਂਦੀ। ਹਾਂ ਦੁੱਧ ਦੀ ਕੁਆਲਿਟੀ ਦਾ ਫਰਕ ਆ। ਤੇ ਤੁਸੀਂ ਥੋੜੀ ਦੇਰ ਤੱਕ ਦੇਖੋ, ਸਾਡੇ ਕੋਲ ਨਸਲੇ ਵਾਲੇ ਉਹਦੇ ਲੈ ਕੇ ਜਾਂਦੇ ਆ ਦੁੱਧ, ਬਿਹਤਰੀਨ ਦੁੱਧ ਆ, ਕੋਈ ਉਹਦੇ ਵਿੱਚ ਸਮੈਲ ਨਹੀਂ, ਕੋਈ ਉਹਦੇ ਘੇਜ ਮੱਖਣ ਬਿਲਕੁਲ ਗਲਤ ਹੈ ਜੀ, ਇਹ ਕਨਸੈਪਟ ਹੀ ਗਲਤ ਹੈ ਜੀ। ਬਿਹਤਰੀਨ food ਹੈ। ਗਲਤਫਹਿਮੀਆਂ ਦੂਰ ਗਲਤ ਫਹਿਮੀ ਦੂਰ ਹੋਣੀ ਚਾਹੀਦੀ ਹੈ ਜੀ। ਅੱਛਾ ਸੁਰਾਜ ਸਾਹਿਬ, ਲੋਕ ਕਹਿੰਦੇ ਕਿ ਜਾਨਵਰ ਕਦੀ ਸਾਡੀਆਂ ਨਾ ਮੱਝਾਂ ਸਾਇਲੇਜ ਨਹੀਂ ਖਾਣੀਆਂ। ਦੇਖੋ ਜਦੋਂ ਕੋਈ ਜਾਨਵਰ ਨੂੰ ਕਿਸੇ ਚਾਰਾ ਚੇਂਜ ਕਰਨਾ ਹੈ ਨਾ, ਤੁਸੀਂ ਪੱਠਾ ਹੋਵੇ, ਸਾਇਲੇਜ ਹੋਵੇ, ਕੁਝ ਵੀ ਹੋਵੇ, ਜਦੋਂ ਤੁਸੀਂ ਆਪਣਾ ਚਾਰਾ ਚੇਂਜ ਕਰਨਾ, ਜਾਨਵਰ ਨੇ ਉਸ ਤੇ ਉਹਨੂੰ ਫੌਰਨ ਨਹੀਂ ਐਕਸੈਪਟ ਕਰ ਲੈਣਾ ਖਾਣ ਲਈ। ਉਸ ਤੇ ਉਸ ਨੂੰ ਲਾਣਾ ਪੈਂਦਾ। ਠੀਕ ਹੋ ਗਿਆ। ਫਿਰ ਕਹਿੰਦੇ ਕਿ ਜੀ ਸਾਡਾ ਜਿਹੜਾ ਹੈਗਾ ਨਾ ਜੀ, ਇਹ ਬਾਦੀ ਕਰ ਜਾਂਦਾ। ਦੇਖੋ ਹਰ ਇੱਕ ਸਾਇੰਸ ਨੇ ਆਪਣੀ ਚੀਜ਼ ਨੂੰ, ਆਪਣੇ ਹਰ ਇੱਕ ਨੂੰ ਨਾ ਡਿਵੈਲਪ ਕੀਤਾ। ਹੁਣ ਇਸ ਦੇ ਵਿੱਚ ਮਿੱਠਾ ਸੋਡਾ ਆਂਦਾ ਇੱਕ, ਉਹ ਤੁਸੀਂ ਸਾਇਲੇਜ ਦੇ ਉੱਤੇ 100 ਗ੍ਰਾਮ ਯਾਨੀ ਕਿ ਚਮਚ ਟਾਈਪ ਤੁਸੀਂ ਇੱਕ ਜਾਨਵਰ ਨੂੰ ਪਾ ਦੋਗੇ ਨਾ ਤੁਹਾਨੂੰ ਬਾਦੀ ਕਰੇਗਾ, ਜਾਨਵਰ ਖਾਏਗਾ ਵੀ, ਤੁਹਾਨੂੰ ਦੱਸੇਗਾ ਖੁਦ ਕਿ ਜੀ ਹਾਂਜੀ ਜੀ ਮੈਂ ਹੁਣ ਇਸ ਤੇ ਲੱਗ ਗਿਆ। ਇਹ ਕੰਪਲਸਰੀ ਵੈਸੇ ਹੋਣਾ ਚਾਹੀਦਾ। ਮੇਦੇ ਨੂੰ ਵੀ ਚੰਗਾ। ਹਾਂਜੀ ਮੇਦੇ ਨੂੰ ਵੀ ਚੰਗਾ। ਜਦੋਂ ਮੇਦੇ ਨੂੰ ਜਦੋਂ ਉਹੀ ਤਾਂ ਗੱਲ ਹੈ ਨਾ ਜੀ, ਦੇਖੋ ਹਰ ਇੱਕ ਚੀਜ਼ ਦਾ ਹੱਲ ਹੁੰਦਾ। ਇਹ ਨਹੀਂ ਹੈਗਾ ਕਿ ਜੀ ਕੋਈ ਗੱਲ ਆ ਤੇ ਉਹਦਾ ਹੱਲ ਨਹੀਂ। ਅੱਜ ਕੱਲ ਜੋ ਹੈਗਾ ਉਸ ਦਾ ਹੱਲ। ਹੁਣ ਸਾਇਲੇਜ ਆ, ਤੁਸੀਂ ਹੁਣ ਆਮ ਪੱਠਾ ਖਿਲਾਉਂਦੇ ਹੋ ਜਾਨਵਰ ਨੂੰ, ਉਹ ਜਾਨਵਰ ਦੇ ਮੇਦੇ 'ਚ ਜਾਣਾ, ਉਹਨੇ ਮੇਦੇ 'ਚ ਜਾ ਕੇ ਇੱਕ ਤਰ੍ਹਾਂ ਦੀ ਅਸੀਂ ਸਾਇਲੇਜ ਨੂੰ ਬਣਾ ਕੇ ਡੰਪ ਕਰ ਦੇਣਾ, ਉਦੋਂ ਉਹਦੇ ਮੇਦੇ 'ਚ ਜਾ ਕੇ ਡੰਪ ਹੋ ਜਾਣਾ। ਆਮ ਪੱਠੇ ਨੇ ਵੀ ਉਸਨੇ ਉੱਥੇ ਜਦੋਂ ਪਹਿਲੇ ਜਦ ਗਲ ਜਾਣਾ, ਫਿਰ ਮੱਝ ਨੇ ਬੈਠ ਕੇ ਜੁਗਾਲੀ ਕਰਕੇ ਉਸ ਨੂੰ ਹਜ਼ਮ ਕਰਨਾ, ਟਾਈਮ ਲੈਣਾ, ਉਹਨੇ ਟਾਈਮ ਲੈਣਾ। ਅੱਛਾ, ਉਹ ਤੁਸੀਂ ਹੁਣ ਜਦੋਂ ਸਾਇਲੇਜ ਉਹਨੂੰ ਖਿਲਾਣਾ ਨਾ, ਉਹ ਆਲਰੇਡੀ ਗਲਿਆ ਹੋਇਆ, ਤੁਸੀਂ ਉਹਨੂੰ ਖਿਲਾਣਾ। ਉਹ ਆਲਰੇਡੀ ਫਰਮੈਂਟਡ ਗਿਆ ਨਾ ਜੀ ਉਹ। ਜਾਨਵਰ ਨੇ ਬਹੁਤਾ ਖਾਣਾ, ਜਦੋਂ ਬਹੁਤਾ ਖਾਣਾ ਤੇ ਬਹੁਤਾ ਦੁੱਧ ਵੀ ਦੇਣਾ। ਔਰ ਅੱਛੀ ਉਹ ਚ ਗੁਜ਼ਾਰੀਅਤ ਅੱਛੀ ਹੈ ਜੀ। ਅੱਛਾ, ਫਿਰ ਸੀ ਆਮ ਜਿੱਥੋਂ ਹੁਣ ਸਰਦੀਆਂ 'ਚ ਬਰਸੀਨ ਖਿਲਾਓਗੇ, ਉਸ ਦੇ ਵਿੱਚ ਤੁਹਾਡਾ ਡਰਾਈ ਮੈਟਰ ਬਹੁਤ ਕਮ ਹੁੰਦਾ, ਪਾਣੀ ਹੁੰਦਾ ਸਾਇਲੇਜ, ਉਹ ਬਰਸੀਨ ਠੀਕ ਹੋ ਗਿਆ ਨਾ ਜੀ। ਤੁਸੀਂ ਤੂੜੀ ਨਾਲ ਮਿਲਾ ਕੇ ਖਿਲਾਉਂਦੇ ਹੋ, ਉਹਦਾ ਪੇਟ ਜ਼ਰੂਰ ਭਰ ਜਾਂਦਾ, ਪਰ ਉਸਕੋ ਗੁਜ਼ਾਰੀਅਤ ਕੋਈ ਨਹੀਂ ਉਹਦੇ ਕੋਲ। ਜਿਹੜਾ ਚਟਾਲਾ, ਜਿਹੜਾ ਬਰਸੀਨ, ਚਾਹੇ ਬਰਸੀਨ ਆ ਚਾਹੇ ਚਰੀ ਆ, ਉਹ ਤੁਸੀਂ ਪਾਈ ਜਾ, ਉਹਦੇ ਚ ਕਿਹੜਾ ਕੋਈ ਗੁਜ਼ਾਰੀਅਤ ਹੈ ਜੀ? ਉਹਦਾ ਪੇਟ ਹੀ ਭਰਨਾ ਤੁਸੀਂ ਤੂੜੀ ਖਿਲਾ ਕੇ ਜਾਂ ਉਸ ਤਰ੍ਹਾਂ। ਇਹ ਤਾਂ ਹੀ ਸਾਰੇ ਡੰਗਰ ਨਹੀਂ ਮੋਟੇ ਹੋ ਰਹੇ ਜੀ। ਬਸ ਇਹ ਹੈ ਜੀ। ਹੁਣ ਦੇਖੋ ਭਾਈ ਨੇ ਦੱਸਿਆ ਕਿ 14 ਸਾਲ ਤੋਂ ਸਾਇਲੇਜ ਖਿਲਾ ਰਹੇ ਆ, ਅੱਲਾ ਦੇ ਫਜ਼ਲ ਕਰਮ ਨਾਲ ਸਾਡੇ ਜਾਨਵਰ ਖਾ ਰਹੇ ਆ। ਨਹੀਂ, ਗੱਲ ਉਹੀ ਹੁੰਦੀ ਜਿਹੜਾ ਬੰਦਾ ਆਪਣੀ ਵਰਤਾਰੇ 'ਚ ਲਿਆ ਕੇ ਸਾਬਤ ਕਰਕੇ ਫਿਰ ਦੱਸੇ ਨਾ, ਉਹਦਾ ਸਵਾਦ ਹੁੰਦਾ। ਤੁਸੀਂ ਹੁਣ 14 ਸਾਲ ਦੀ ਤੁਹਾਡੀ ਸਰਵਿਸ ਆ, ਇਸ ਤੁਸੀਂ ਸਾਬਤ ਕੀਤਾ ਵੀ ਸਾਇਲੇਜ ਦੇ ਤੋਂ ਵੱਡਾ ਪੱਠਾ ਕੋਈ ਨਹੀਂ ਮੱਝ ਕੋਈ ਨਹੀਂ ਹੈ ਜੀ। ਤੇ ਜਿਹੜੇ ਬੰਦੇ ਇਸ ਮਗਾਲਤੇ 'ਚ ਆ, ਤੇ ਉਹ ਆ ਕੇ ਇੱਥੇ ਗੋਜਰੇ ਦੇਖ ਵੀ ਸਕਦੇ। ਵਿਕਾਸ ਸਾਹਿਬ, ਇਹ ਤੁਹਾਡੇ ਵਿੱਚੋਂ ਸਾਰੇ ਭਰਾਵਾਂ 'ਚੋਂ ਜਿਹੜਾ ਬਹੁਤਾ ਮੱਝਾਂ ਦਾ ਕਿਹਨੂੰ ਹੈ ਜੀ ਸ਼ੌਕ? ਮੱਝਾਂ ਦਾ ਸ਼ੌਕ ਜੀ ਜ਼ਿਆਦਾ ਵੈਸ ਨੂੰ ਹੀ ਆ। ਅੱਛਾ ਜਨੂਨ ਦੀ ਹੱਦ ਤੱਕ ਜਿਹੜਾ ਬੰਦਾ ਹੈ ਉਹ ਸ਼ੌਕ ਹੈ ਇਹਨੂੰ, ਮਾਸ਼ਾਅੱਲਾ। ਤੇ ਅਸੀਂ ਅਜੇ ਪੜ੍ਹਦੇ ਸੀ। ਇੱਕ ਮੈਂ ਵਾਕਿਆ ਤੁਹਾਨੂੰ ਸੁਣਾਵਾਂ ਕਿ ਪਿੰਡ ਹੈ ਸਾਡਾ ਨਾਲ ਹੀ ਸ਼ਹਿਰ ਦੇ, ਅੱਛਾ ਉੱਥੋਂ ਇਹਨੂੰ ਕਿਸੇ ਦੋਸਤ ਹੈ, ਉਹਨੇ ਦੱਸਤਾ ਜੀ ਉੱਥੇ ਮੱਝ ਖੜੀ ਬੜੀ ਬਿਹਤਰੀਨ, ਇਹ ਉਹ ਜਿੱਦਾਂ ਸ਼ਾਮ ਦਾ ਟਾਈਮ ਸੀ, ਚਲੋ ਜੀ ਮੱਝ ਗੱਡੀ ਚੁੱਕੀ, ਚੱਲ ਵੀ ਮੇਰੇ ਨਾਲ ਚੱਲ ਮੱਝ ਦੇਖ ਕੇ ਆਣੀ। ਉੱਥੋਂ ਗਏ, ਉਹ ਕਹਿੰਦੇ ਜੀ ਮੱਝ ਮੈਂ ਵੇਚਤੀ, ਚਲੇ ਗਈ ਸਾਡੇ ਸਮੁੰਦਰੀ ਨੂੰ ਜਾਂਦੇ ਰਸਤਾ ਆਂਦਾ 45 ਅੱਡਾ। ਹਾਂਜੀ 45 ਅੱਡਾ ਹੈ, ਉੱਥੇ ਚਲੇ ਗਏ। ਉੱਥੇ ਗਏ, ਉੱਥੋਂ ਉਹਨਾਂ ਨੇ ਦੱਸਿਆ ਜੀ ਨਹੀਂ ਜੀ ਅੱਗੇ ਚਲੇ ਗਏ, ਸਮੁੰਦਰੀ ਦੇ ਕੋਲ ਪਿੰਡ ਆ 52, ਉੱਧਰ ਚਲੇ ਗਏ। ਇਹ ਸਫ਼ਰ ਕੋ ਉਸ ਵਕਤ ਅੱਛਾ ਕੋਈ ਨਹੀਂ ਸੀ। ਚੱਲ ਜੀ ਚੱਲੀਏ, ਮੈਂ ਕੋਈ ਯਾਰ ਰਾਤ ਦਾ ਟਾਈਮ, ਤੇਰੀ ਮਿਹਰਬਾਨੀ ਵਾਪਸ ਚੱਲ, ਸਵੇਰ ਚਲੇ ਚੱਲਾਂਗੇ। ਉਹ ਫਿਰ ਅਸੀਂ ਆਏ, ਰਾਤ ਇਹਨੇ ਮੁਸ਼ਕਲ ਕੱਢੀ, ਸਵੇਰੇ ਅਜ਼ਾਨ ਨਾਲ ਉੱਠ ਕੇ ਨਮਾਜ਼ ਪੜ੍ਹਾ ਕੇ ਕਹਿੰਦਾ ਚੱਲ ਚੱਲੀਏ ਮੱਝ ਲੈ। ਉਹ ਫਿਰ ਜਾ ਕੇ ਜੀ ਅਸੀਂ ਮੱਝ ਉੱਥੋਂ ਲਈ, ਤੇ ਫਿਰ ਅਸੀਂ ਘਰ ਪਹੁੰਚੇ, ਤੇ ਮਾਸ਼ਾਅੱਲਾ ਮੱਝ ਵਾਕਈ ਅੱਛੀ ਸੀ। ਤੇ ਉਹਨੇ ਮਾਂ ਦੀ ਜਿਹੜੀ ਹੈ ਸੀ ਦੁੱਧ ਲੋ ਤੇ ਬਹੁਤ ਆਲਾ ਸੀ ਮਾਸ਼ਾਅੱਲਾ। ਬਾਅਦ ਚ ਜਦੋਂ ਸਾਡੇ ਕੋਲ ਸੂਈ ਤੋਂ ਉਹਨੇ 2 ਕੱਟੀਆਂ ਦਿੱਤੀਆਂ। ਅੱਛਾ, ਉਸ ਮਾਂ? ਹਾਂਜੀ, ਇੱਕ ਮਾਂ ਨੇ 2 ਕੱਟੀਆਂ ਦਿੱਤੀਆਂ, ਸਾਰੀਆਂ ਸਿਹਤਮੰਦ, ਦੋਨੋਂ ਸਿਹਤਮੰਦ। ਵਾਹ। ਅੱਛਾ, ਉਹ ਫਿਰ ਇਹਨਾਂ ਨੇ ਕੋਈ ਤੁਸੀਂ ਵਿੱਚ ਕੋਈ ਸ਼ਾਇਦ ਦੇਖ ਲਈ ਸੀ ਜਿਹੜਾ ਉਸੇ ਮੱਝ ਦੇ ਮਗਰ ਸੀਗੇ, ਤੇ ਫਿਰ ਵੇਖ ਲਓ ਉਹਨੇ 2 ਕੱਟੀਆਂ। ਉਹ ਮੱਝ ਦਾ ਜੀ ਕੱਦ ਜਿਸਾਮਤ ਮਾਸ਼ਾਅੱਲਾ, ਇੱਥੇ ਕੋਈ ਵੀ ਮੱਝ ਐਸੀ ਨਹੀਂ ਜੈਸੀ ਉਹ ਸੀ। ਪਰ ਉਸ ਵਕਤ ਸ਼ੌਕ ਸੀ ਜੀ, ਤੇ ਉਹ ਤਾਂ ਦੇਖੀ ਨਹੀਂ ਸੀ, ਗੱਲਾਂ ਸੁਣ ਕੇ ਹੀ ਨਾ ਉਹਦੀਆਂ ਬੁਖਾਰ ਹੋ ਗਿਆ ਜੀ, ਇਹੀ ਮੱਝ ਲੈਣੀ ਹੈ ਜਾ ਕੇ। ਫਿਰ ਉਹ ਜਦੋਂ ਲੈ ਕੇ ਆਏ, ਉਹ ਮੱਝ ਵੀ ਅੱਛੀ ਨਿਕਲੀ। ਜਦੋਂ ਸੂਈ ਆ, ਉਹਨੇ 2 ਕੱਟੀਆਂ ਦਿੱਤੀਆਂ, ਸਿਹਤਮੰਦ ਕੱਟੀਆਂ ਦਿੱਤੀਆਂ। ਉਹਨਾਂ ਦੀ ਵੀ ਇਹਦੇ ਵਿੱਚ ਹੈ ਕੱਟੀਆਂ ਹੈ। ਹਾਂਜੀ ਹੈ ਉਹਦੇ ਵਿੱਚ। ਦੇਖ ਲਓ ਉਹ ਜਨੂਨ ਉਸ ਟਾਈਮ ਦਾ, ਉਸ ਟਾਈਮ ਤੇ ਮੱਝਾਂ ਇੰਨੀਆਂ ਨਹੀਂ। ਨਹੀਂ, ਸਟੂਡੈਂਟ ਸੀ ਜੀ ਉਸ ਵਕਤ, ਮੈਂ ਸਟੂਡੈਂਟ ਸੀ ਉਸ ਵਕਤ।
ਨਹੀਂ ਉਹ ਸ਼ੌਕ ਉਹ ਮਿਹਨਤ ਅੱਲਾਹ ਤਾਲਾ ਨੇ ਫਿਰ ਉਸਦਾ ਦਿੱਤਾ। ਹਾਂਜੀ ਅਲਹਮਦੁਲਿਲਾ ਜੀ, ਅੱਲਾਹ ਤਾਲਾ ਦਾ ਸ਼ੁਕਰ ਹੈ ਜੀ। ਵਿਕਾਸ ਸਾਹਿਬ ਆ ਮਸ਼ੀਨ ਕਾਦੀ ਹੈ ਜੀ? ਇਹ ਸਰੋਇਆ ਸਾਹਿਬ ਇਹਦੇ ਨਾਲ ਅਸੀਂ ਆਪਣਾ ਵੱਡਾ ਬਣਾਉਂਦੇ ਹਾਂ ਜਿਹੜਾ ਜਾਨਵਰਾਂ ਦਾ ਫਾਰਮ ਦਾ ਹੈ ਟੋਟਲ। ਸਾਰਾ ਹੈ, ਗ੍ਰਾਈਂਡਰ ਹੈ, ਮਿਕਸਰ ਹੈ। ਆ ਚੱਕੀ ਹੈ ਜੀ? ਹਾਂਜੀ ਇਹ ਚੱਕੀ ਹੈ ਜੀ, ਇਹਦੇ ਗ੍ਰਾਈਂਡ ਕਰਦੀ ਆ। ਇਹ ਮਿਕਸਰ ਹੈ ਸਾਡਾ। ਆ ਮਿਕਸਰ ਆ? ਹਾਂਜੀ ਇਹ ਮਿਕਸਰ ਹੈ ਜਿਹਦੇ ਵਿੱਚ ਸਾਰਾ ਸਾਡਾ ਜਿਹੜਾ ਜੀ ਮਾਲ ਅਸੀਂ ਮਿਕਸ ਕਰਦੇ ਹਾਂ। ਇੱਥੋਂ ਅਸੀਂ ਸ਼ੀਰਾ ਪਾਉਂਦੇ ਆ। ਸੀਰਾ? ਸ਼ੀਰਾ ਉਹ ਵੀ ਫੇਰ ਦੇ ਵਿੱਚ ਜਦੋਂ ਅਗਰ ਇਸਤੇਮਾਲ ਕਰਨਾ ਤਾਂ ਉਹ ਪਾ ਲਈਦਾ। ਠੀਕ ਆ। ਤਾਜ਼ਾ ਬਣਾਉਂਦੇ ਅਸੀਂ 1-2 ਦਿਨ ਦਾ, ਜਾਂ ਜਿਸ ਵਕਤ ਹੈ ਸਵੇਰ ਦਾ ਸ਼ਾਮ ਨੂੰ ਬਣਾ ਲਈਦਾ, ਸ਼ਾਮ ਦਾ ਸਵੇਰ ਨੂੰ ਬਣਾ ਲਈਦਾ ਤਾਂ ਕਿ ਤਾਜ਼ਾ ਬਣਾਈਦਾ। ਇਹ ਜੀ ਸਾਰਾ ਇੰਤਜ਼ਾਮ ਕੋਲ ਹੋਵੇ ਤੇ ਫਿਰ ਭਾਵੇਂ ਤਾਜ਼ਾ ਬਣਾਓ ਚ ਭਾਵੇਂ ਜਦੋਂ ਮਰਜ਼ੀ। ਤਾਂ ਸਾਡੇ ਕੋਲ ਤਾਂ ਹੈ ਕੱਲੀ ਚੱਕੀ ਤੇ ਆ ਨਹੀਂ ਹੈ। ਇਹ ਮਿਕਸਰ ਹੈ ਸਾਰਾ ਜਿਹੜਾ ਅਜਜ਼ਾ ਹੈ ਉਹ ਕਰਾ ਕੇ ਉਹਨੂੰ ਮਿਕਸ ਕਰਕੇ ਆਪਣਾ ਬਣਾ ਕੇ ਉਸੇ ਵਕਤ ਇਹਨਾਂ ਨੂੰ ਅਸੀਂ ਪਾ ਲਈਦਾ। ਇਹ ਫਿਰ ਰੱਖਿਆ ਚਿੱਲਰ ਹੈ ਕਿੰਨੇ ਲੀਟਰ ਵਾਲਾ? ਛੋਟਾ ਜਿਹਾ ਹੈ? ਇਹ 500 ਲੀਟਰ ਵਾਲਾ ਹੈ ਜੀ। ਅੱਛਾ ਇਹ ਨੈਸਲੇ ਦਾ ਹੈ, 500 ਲੀਟਰ ਵਾਲਾ ਹੈ ਜੀ। ਅੱਛਾ ਅੱਛਾ। ਇਹ ਉਹਨਾਂ ਨੇ ਰੱਖਿਆ ਹੋਇਆ ਉਸ ਹਿਸਾਬ ਦੇ ਨਾਲ ਅਸੀਂ ਇਨਸ਼ਾਅੱਲਾ। ਇਹ ਚ ਦੁੱਧ ਖਰਾਬ ਨਹੀਂ ਹੁੰਦਾ? ਨਹੀਂ ਨਹੀਂ, ਹਾਂ ਸ਼ੈੱਡ ਬੜਾ ਬੰਦ ਉਹਦੇ ਹਿਸਾਬ ਨਾਲ ਇਹ ਬੜਾ ਕਰ ਜਾਣਗੇ ਨੈਸਲੇ ਵਾਲੇ। ਇਹ ਫਿਰ ਇਹ ਜਿਨ੍ਹਾਂ ਨੂੰ ਦੁੱਧ ਤੁਸੀਂ ਦੇਣਾ ਹੁੰਦਾ ਉਹ 10 ਮਿੰਟ ਲੇਟ ਵੀ ਆਣ ਪਰੇਸ਼ਾਨੀ ਕੋਈ? ਸਾਨੂੰ ਕੋਈ ਨਹੀਂ ਜੀ, ਉਹ ਜਦੋਂ ਸਵੇਰ ਆਣ ਸ਼ਾਮ ਆਣਗੇ ਆ ਕੇ ਇੱਥੇ ਲਗਾਉਂਦੇ ਆਪਣਾ ਲੈ ਕੇ ਚਲੇ ਜਾਂਦੇ ਆ। ਹਾਂਜੀ ਸ਼ੇਖ ਸਾਹਿਬ ਆ ਜਿਹੜੀ ਮਸ਼ੀਨ ਆ ਜੀ ਇਹ ਕਾਹਦੇ ਵਾਸਤੇ ਰੱਖੀ ਹੋਈ ਹੈ? ਇਹ ਜੀ ਉਹੀ ਆਪਣਾ ਕਿਉਂਕਿ ਫਸਲ ਆਪ ਲਗਾ ਰਹੇ ਆ, ਅੱਛਾ ਕਿਉਂਕਿ ਜਾਨਵਰ ਜ਼ਿਆਦਾ ਜੀ ਮਾਸ਼ਾਅੱਲਾ, ਫਿਰ ਉਹਦੇ ਨਾਲ ਹੀ ਸਾਈਲੇਜ ਵਾਸਤੇ ਆਪਣਾ ਹਾਰਵੈਸਟਰ ਹੈ ਜੀ। ਅੱਛਾ ਅਚਾਰ ਵਾਲੀ ਮਸ਼ੀਨ ਹੈ? ਹਾਂਜੀ ਹੋ ਜੀ ਬਿਲਕੁਲ। ਅੱਛਾ ਅੱਛਾ। ਅਸੀਂ ਤਾਂ ਦੇਖੀ ਆ ਉਹ ਜਿਹੜੀ ਆਮ ਸਾਡੇ ਚੱਲਦੀ ਹੈ ਨਾ ਜੀ ਟਰੈਕਟਰਾਂ ਦੇ ਮਗਰ ਹੁੰਦੀ ਜੀ ਜੀ। ਤੇ ਇਹ ਵੱਡੀ ਹਾਂਜੀ ਉਹ ਮਿਕਦਾਰ ਹੈ ਨਾ ਜੀ, ਉਹਨਾਂ ਨੂੰ ਥੋੜੇ ਕੰਮ ਆ ਤੇ ਉਹ ਟਰੈਕਟਰ ਨਾਲ ਚੱਲ ਜਾਂਦਾ, ਕਿਉਂਕਿ ਸਾਡਾ ਕੰਮ ਜ਼ਿਆਦਾ ਤੇ ਇਸ ਨਾਲ ਸਾਨੂੰ ਹਾਰਵੈਸਟਰ ਮਸ਼ੀਨ ਰੱਖਣੀ ਪੈਂਦੀ ਹੈ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਠੀਕ। 2 ਫਸਲਾਂ ਦੀ ਕਟਾਈ ਨਾਲ ਜੀ, ਹਾਂ ਤੇ ਫਿਰ ਜ਼ਰੂਰੀ ਹੈ ਜੀ ਇਹ। ਹਾਂ ਤੇ ਇਹ ਨਾਲ ਫਿਰ ਉਹ ਮਸ਼ੀਨ ਕਾਦੀ ਹੈ ਜੀ? ਉਹ ਮਸ਼ੀਨ ਵੀ ਆ ਹੁਣ ਜਿਸ ਤਰ੍ਹਾਂ ਬੇਲਾਂ ਬਣ ਗਈਆਂ ਅੱਛਾ ਅੱਛਾ। ਤੇ ਇਹਨੂੰ ਚੱਕਣ ਵਾਸਤੇ ਜੀਸੀਬੀ ਹੈ ਜੀ। ਅੱਛਾ ਉਹ ਗੰਡਾ ਨੂੰ? ਹਾਂਜੀ 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 ਹਾਂਜੀ। ਅੱਛਾ ਵਾਹ ਵਾਹ। ਉਹ ਗੰਡਾ ਬਣਵਾ ਕੇ ਰੱਖ ਲੈਂਦੇ ਆ ਨਾ ਜੀ ਹਾਂ 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 ਹਾਂ। ਬਾਜ਼ ਦਫਾ, ਤੇ ਫਿਰ ਇਹਨੂੰ ਕੋਈ ਜ਼ਹਰਾ ਆਮ ਬੰਦਾ ਤੇ 25 ਮਣ ਦੀ ਗੱਠ ਬੰਦੀ ਆ, ਉਹ ਬੰਦਾ ਤੇ ਚੱਕ ਨਹੀਂ ਸਕਦਾ। ਅੱਛਾ ਜੀ ਮੈਂ ਗੱਲ ਕੈਮਰੇ 'ਚ ਕਰਦਾ ਵੀ ਅੱਲਾਹ ਤਾਲਾ ਗੁੰਜਾਇਸ਼ ਦੇਵੇ ਨਾ ਜੀ ਤੇ ਫਿਰ ਕੰਮ ਇਦਾਂ ਹੀ ਕਰਨਾ ਚਾਹੀਦਾ ਜਿਵੇਂ ਅਵੈਸ ਸਾਹਿਬ ਨੇ ਕੀਤਾ ਹੋਇਆ। ਵੀ ਜਿੱਦਾਂ ਇਹਨਾਂ ਦਾ ਮਾਸ਼ਾਅੱਲਾ ਮੱਝਾਂ ਦਾ ਫਾਰਮ ਵੀ ਦੇਖਿਆ, ਗਾਵਾਂ ਦਾ ਫਾਰਮ ਆ ਉਹ ਵੀ ਤੁਹਾਨੂੰ ਕਿਸੇ ਟਾਈਮ ਪੂਰਾ ਦਿਖਾਵਾਂਗੇ। ਤੇ ਫਿਰ ਇਹਨਾਂ ਨੇ ਜਿੱਦਾਂ ਇਹਨਾਂ ਕੋਲ ਡੰਗਰ ਆ ਫਿਰ ਇਹਨਾਂ ਨੂੰ ਉਹ ਸੈਲਜ ਉਹਨਾਂ ਚਾਹੀਦਾ ਹੁੰਦਾ ਪੂਰਾ ਸਾਲ ਖਿਲਾਣਾ। ਮੱਕੀ ਤੁਸੀਂ ਕਿੰਨੀ ਲਾਣੇ ਕਿੰਨੀ ਆ ਜਿਹੜੀ ਆਪਣੀ ਮੱਕੀ? ਇਹਦੇ ਵਾਸਤੇ ਤੇ ਅਸੀਂ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਨਾ ਕਿ 2 ਮਰਬੇ ਦਾ ਬਣਾ ਕੇ ਰੱਖ ਲੈਂਦੇ ਆ, ਹਾਂ। ਉਦਾਂ ਸਾਡੀ ਮੱਕੀ ਲੱਗਦੀ ਜ਼ਿਆਦਾ ਜੀ। ਤੇ ਇਹ ਵੀ ਇਹਨਾਂ ਨੇ ਬਚਤ ਕੀਤੀ ਆ। ਪੈਸੇ ਤਾਂ ਇੱਕ ਵਾਰੀ ਲੱਗ ਗਏ ਮਸ਼ੀਨਾਂ ਤੇ, ਹਾਂਜੀ ਪਰ ਇਹ ਵੀ ਉਹਨਾਂ ਦੀ ਬਚਤ ਆ। ਜਦੋਂ ਦਿਲ ਕਰਦਾ ਆਪਣੀ ਫਸਲ ਆ ਤੇ ਉਹ ਤਿਆਰ ਕਰਕੇ ਆਪਣਾ ਸੈਲਜ ਆਪਣੀਆਂ ਮਸ਼ੀਨਾਂ ਬਣਾ ਕੇ ਰੱਖ ਲੈਂਦੇ। ਜੀ। ਅੱਛਾ ਵੈਸਾ ਇਹ ਜਿੱਦਾਂ ਤੁਸੀਂ ਮਸ਼ੀਨਾਂ ਦਾ ਦੇਖਿਆ ਨਾ ਵੀ ਬਚਤ ਕੀਤੀ ਹੈ, ਚਲੋ ਇੱਕ ਵਾਰੀ ਤਾਂ ਲੱਗ ਗਏ, ਬਹੁਤ ਮਹਿੰਗੀਆਂ ਮਸ਼ੀਨਾਂ ਇਹ। ਜੀ ਜੀ। ਸਾਰਾ ਇੰਤਜ਼ਾਮ ਤੁਸੀਂ ਕੀਤਾ ਹੋਇਆ, ਉਹ ਲਵੇਟਣ ਵਾਲੀ ਵੀ ਆ, ਸਾਰੀ ਚੱਕਣ ਵਾਲੀ ਵੱਡੀ ਮਸ਼ੀਨ ਆ ਜੀ। ਬਣਾਉਣ ਵਾਲੀ। ਤੇ ਇਦਾਂ ਹੀ ਤੁਸੀਂ ਆ ਪਲੇਟਾਂ ਵੀ ਉੱਤੇ ਲਾਈਆਂ, ਇਹ ਵੀ ਉਂਝ ਦੂਈ ਬਿਜਲੀ ਵੀ ਹੈ ਤੇ ਇਹ ਵੀ ਲਾਈਆਂ ਨਾਲ? ਜੀ ਇਹ ਜ਼ਰੂਰਤ ਆ ਜੀ ਸਰੋਇਆ ਸਾਹਿਬ, ਹਾਂ ਅੱਜ ਕੱਲ ਦੇ ਦੌਰ ਦੀ ਨਾ ਇਹ ਬਹੁਤ ਬੜੀ ਜ਼ਰੂਰਤ ਆ। ਦੇਖੋ ਨਾ ਜੀ ਉਹ ਸਾਨੂੰ ਸਿੱਖਣ ਨੂੰ ਲੱਭ ਰਿਹਾ ਨਾ ਵੀ ਕਿੱਥੋਂ ਅਸੀਂ ਬਚਤ ਕਰ ਸਕਦੇ ਹਾਂ। ਮੈਂ ਇਹ ਹਰ ਬੰਦੇ ਦਾ ਤੇ ਕਰਨ ਦਾ ਇਹ ਖੈਰ ਕੰਮ ਨਹੀਂ ਹੈ ਜੀ, ਪਰ ਜੇ ਅੱਲਾਹ ਤਾਲਾ ਗੁੰਜਾਇਸ਼ ਦੇਵੇ ਫਿਰ ਕੰਮ ਇਦਾਂ ਹੀ ਹੋਣਾ ਚਾਹੀਦਾ। ਤੇ ਸ਼ੇਖ ਸਾਹਿਬ ਆ ਕੀ ਇੱਥੇ ਕੋਈ ਮਿਲ ਮੁੱਲ ਲਾਉਣ ਲੱਗੇ? ਇਹ ਨਹੀਂ ਜੀ, ਇਹ ਨਵਾਂ ਸ਼ੈੱਡ ਆਇਆ ਜਗ੍ਹਾ ਨਾ, ਆ ਜਿਹੜੇ ਬੀਮ ਭਰ ਰਿਹਾ, ਹਾਂ ਹਾਂ। ਇਹ ਗਾਵਾਂ ਦਾ ਨਵਾਂ ਸ਼ੈੱਡ ਬਣ ਰਿਹਾ ਜੀ। ਅੱਛਾ ਅੱਛਾ ਤੇ ਅੱਛਾ। ਇੱਧਰਲੀ ਸਾਈਡ ਤੇ ਆ ਜਿਹੜੀ ਖਾਲੀ ਆ, ਹਾਂ ਹਾਂ ਇੱਥੇ ਹੁਣ ਦਿਨ ਵਕਤ ਸੋਲਰ ਤੇ ਚੱਲੇਗਾ ਨਾ ਟਿਊਬਵੈਲ ਤੇ ਡੇਰਾ ਵਗੈਰਾ, ਹਾਂ ਹਾਂ। ਤੇ ਰਾਤ ਨੂੰ ਇੱਥੇ ਬਾਇਓਗੈਸ ਪਲਾਂਟ ਲਗਾ ਰਹੇ ਆ ਜੀ। ਮਾਸ਼ਾਅੱਲਾ। ਉਹ ਇਹਦੇ ਤੋਂ ਰਾਤ ਨੂੰ ਉਹਦੇ ਤੋਂ ਚੱਲੇਗਾ ਜੀ। ਵਾਹ 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 ਵਾਹ, ਉਹ ਤਾਂ ਬਹੁਤ ਚੰਗਾ। ਉਹ ਅਸੀਂ ਦਿਖਾਵਾਂਗੇ ਜਦੋਂ ਲੱਗਿਆ। ਜੀ। ਅੱਛਾ ਹੁਣ ਇਹਨੂੰ ਹਾਤੇ ਨੂੰ ਖੁੱਲਾ, ਮੈਂ ਵੀ ਅੱਗੇ ਦੇਖ ਰਿਹਾ ਸੀ ਜੀ ਵੀ ਡੰਗਰਾਂ ਵਾਸਤੇ ਜਗ੍ਹਾ ਜੀ, ਜੀ। ਹੁਣ ਤੰਗ ਆ। ਜੀ ਜੀ। ਅੱਛਾ ਹੁਣ ਇਹ ਜਗ੍ਹਾ ਖੋਲਣ ਤੇ ਲੱਗੇ? ਹਾਂਜੀ ਉਹ ਗਾਵਾਂ ਦਾ ਹੋ ਜਾਏਗਾ ਨਾ ਜੀ ਸਾਰਾ। ਹਾਂ ਨਹੀਂ ਬੜੀ ਖੁੱਲੀ ਥਾਂ ਬਣ ਰਹੀ ਹੈ, ਇਹਦੇ ਉੱਤੇ ਇਦਾਂ ਹੀ ਛੱਤ ਪਊਗੀ ਹੈ? ਜੀ, ਜੀ, ਅਸਮਾਨ ਉਹ ਪਿਆ ਸਾਰਾ। ਜੀ ਬਿਲਕੁਲ ਜੀ। ਠੀਕ। ਇੱਥੇ ਸਫ਼ਰ ਕਰਕੇ ਆਉਣ ਦਾ ਅਸਲ ਦੇ ਵਿੱਚ ਮੁੱਦਾ ਇਹੀ ਸੀ ਕਿ ਇੱਕ ਤੇ ਜਿਹੜੀ ਮੱਝਾਂ ਦੇ ਉੱਤੇ ਇਹਨਾਂ ਨੇ 20 ਸਾਲ ਤੋਂ ਮਿਹਨਤ ਕਰਕੇ ਕੰਮ ਕੀਤਾ, ਜਿੱਦਾਂ ਕਿ ਵੀ ਕਹਿੰਦੇ ਵੀ ਮੱਝਾਂ ਜਿਵੇਂ ਮੁੱਕਦੀਆਂ ਜਾਂਦੀਆਂ, ਉਸ ਗੱਲ ਦੇ ਵਿੱਚ ਇਹਨਾਂ ਨੇ ਆਪਣਾ ਹਿੱਸਾ ਪਾਇਆ ਵੀ ਮੱਝਾਂ ਨੂੰ ਬਚਾਉਣ ਦੇ ਵਿੱਚ ਇਹ ਕੰਮ ਕੀਤਾ, ਇੱਕ ਸ਼ੌਕ ਕੀਤਾ। ਉਹ ਜਿੰਨੀ ਕੁ ਗੱਲ ਅਸੀਂ ਤੁਹਾਡੇ ਤੱਕ ਪਹੁੰਚਾ ਸਕੇ ਉਹ ਪਹੁੰਚਾਈ ਹੈ। ਅੱਛਾ ਕੋਈ ਇਦਾਂ ਵੀ ਹੋ ਸਕਦਾ ਕੋਈ ਬੰਦਾ ਜੇ ਕੋਈ ਸ਼ੌਕੀਨ ਮੱਝਾਂ ਦਾ ਕੋਈ ਗੱਲਬਾਤ ਤੁਹਾਡੇ ਨਾਲ ਕਰਨਾ ਚਾਹਵੇ ਤੇ? ਕਿਉਂ ਨਹੀਂ ਜੀ, ਕਿਸ ਵਕਤ ਵੀ ਬਿਲਕੁਲ ਬੋਲ ਦਿਓ ਮਾੜਾ ਜਿਹਾ।
ਮੋਬਾਈਲ ਨੰਬਰ ਹਾਂਜੀ 0333 ਅੱਛਾ ਜੀ 6855 ਮੇਰਾ ਨੰਬਰ ਹੈ, 6855 ਇਮਰਾਨ ਸਾਹਿਬ ਦਾ ਨੰਬਰ ਹੈ। ਹਾਂਜੀ ਇਹ ਨਾ ਜੀ ਮੱਝਾਂ ਦੇ ਇਹ ਕਾਰੋਬਾਰ ਨਹੀਂ ਕਰਦੇ, ਨਾ ਵੇਚਦੇ ਖਰੀਦਣ ਵਾਲੀ ਗੱਲ ਨਹੀਂ ਹੈ, ਸਿਰਫ ਸ਼ੌਕ ਵਾਲੇ ਬੰਦੇ ਉਂਝ ਨਾ ਤੰਗ ਕਰਨ, ਸ਼ੌਕ ਵਾਲੇ ਬੰਦੇ ਵੀ ਕੋਈ ਮਸ਼ਵਰਾ ਕਰਨਾ, ਕੋਈ ਗੱਲਬਾਤ ਕਰਨੀ ਹੈ ਤੇ ਉਹ ਰਾਬਤਾ ਕਰ ਸਕਦੇ ਆ। ਸ਼ੇਖ ਅਵੈਸ ਸਾਹਿਬ ਇਹਨਾਂ ਦਾ ਨਾਮ ਆ ਜੀ, ਤੇ ਬੜੀ ਮਿਹਰਬਾਨੀ ਜੀ। ਜੀ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਮਿਹਰਬਾਨੀ, ਜਿੰਦੇ ਵਾਸਤੇ ਤੁਹਾਡੇ ਆਉਣ ਦਾ ਸ਼ੁਕਰੀਆ ਜੀ। ਬੜੀ ਮਿਹਰਬਾਨੀ।